ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਅੱਜ ਦਾ ਸਾਡਾ ਇਹ ਪ੍ਰੋਗਰਾਮ ontario ਦੇ ਵਿੱਚ ਟੋਰਾਂਟੋ GTA ਏਰੀਏ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਤੋਂ ਲੈ ਕੇ ਰੈਕਸਡੇਲ ਗੁਰਦੁਆਰਾ ਸਾਹਿਬ ਤੱਕ ਸਿੱਖ ਸਪਿਰਿਚੁਅਲ ਸੈਂਟਰ ਤੱਕ ਜਿਹੜਾ ਇੱਕ ਇਤਿਹਾਸਕ ਨਗਰ ਕੀਰਤਨ ਜੋ ਹਰ ਸਾਲ ਖਾਲਸਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਜਾਇਆ ਜਾਂਦਾ ਆ। ਤੇ ਇਸ ਵਾਰ 3 ਮਈ ਦਿਨ ਐਤਵਾਰ ਨੂੰ ਇਹ ਨਗਰ ਕੀਰਤਨ ਸਜਾਏ ਜਾ ਰਹੇ ਆ। ਤਾਂ ਉਸ ਨਗਰ ਕੀਰਤਨ ਨੂੰ ਸਮਰਪਿਤ ਜਿਹੜਾ ਸਾਡਾ ਅੱਜ ਦਾ ਇਹ ਖਾਸ ਪ੍ਰੋਗਰਾਮ ਆ, ਇਹ ਜਿਹੜਾ ਨਗਰ ਕੀਰਤਨ ਆ, ਇਹ ਇਸ ਦੀ ਅਹਿਮੀਅਤ ਜਿਹੜੀ ਆ ਉਹ ਇਸ ਕਰਕੇ ਬਹੁਤ ਵੱਡੀ ਆ ਕਿ ਪੰਜਾਬ ਤੋਂ ਬਾਹਰ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਸਿੱਖ ਕਿਸੇ ਖਿੱਤੇ ਦੇ ਵਿੱਚ ਵਸ ਰਹੇ ਆ। ਜੇ ਅਸੀਂ ਕਿਸੇ ਟੈਰੀਟਰੀ ਨੂੰ ਦੇਖਣਾ ਹੋਵੇ ਤਾਂ ਉਹ ਇਹ ਇਲਾਕਾ ਆ, ਖਾਸ ਤੌਰ ਤੇ ਬਰੈਂਪਟਨ ਜਿਹੜਾ ਸ਼ਹਿਰ ਆ, ਇਹ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਤੋਂ ਬਾਹਰ ਸਭ ਤੋਂ ਵੱਡਾ ਕੋਈ ਅਜਿਹਾ ਸ਼ਹਿਰ ਆ ਜਿੱਥੇ ਸਿੱਖ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਵਸਦੇ ਆ। ਤੇ ਇਹ ਜਿਹੜਾ ਨਗਰ ਕੀਰਤਨ ਆ, ਇਸ ਨਗਰ ਕੀਰਤਨ ਦੇ ਵਿੱਚ ਲੱਖਾਂ ਦੇ ਵਿੱਚ ਜਿਹੜੇ ਸਿੱਖ ਆ ਉਹ ਸ਼ਾਮਲ ਹੁੰਦੇ ਆ। ਤੇ ਦੁਨੀਆ ਭਰ ਦੇ ਵਿੱਚ ਜਿਹੜਾ ਸਿੱਖੀ ਦਾ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਪ੍ਰਭਾਵ ਆ ਜਾਂ ਜਿਹੜਾ ਸਿੱਖ ਆਈਡੈਂਟੀਟੀ ਆ, ਉਸ ਨੂੰ ਜਿਹੜਾ ਆ ਸਿੰਬਲਾਈਜ਼ ਇਹ ਨਗਰ ਕੀਰਤਨ ਕਰਦਾ ਆ। ਤੇ ਇਸ ਵਾਰ ਵੀ ਇਹ ਜਿਹੜਾ ਨਗਰ ਕੀਰਤਨ ਆ ਬੜੀ ਚੜ੍ਹਦੀ ਕਲਾ ਦੇ ਨਾਲ ਸਜਾਇਆ ਜਾ ਰਿਹਾ ਆ। ਤੇ ਇਸ ਨਗਰ ਕੀਰਤਨ ਦੀ ਜਿਹੜੀ ਪ੍ਰਬੰਧਕੀ ਕਮੇਟੀ ਆ ਉਹ ਹੈ ontario ਗੁਰਦੁਆਰਾ ਕਮੇਟੀ, ਜਿਹੜੇ ਕਿ ਇਸ ਨਗਰ ਕੀਰਤਨ ਦਾ ਪ੍ਰਬੰਧ ਕਰਦੇ ਆ। ਤੇ ਜਿਹੜੇ GTA ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਗੁਰਦੁਆਰਾ ਸਾਹਿਬਾਨ ਨੇ, ਜਿਨ੍ਹਾਂ ਦੀ ਇੱਕ ਸਾਂਝੀ ਕਮੇਟੀ ਹੈ, ਜਿਹੜੇ ਕਿ ਮਿਲ ਕੇ ਸਾਰੇ ਗੁਰਦੁਆਰਾ ਸਾਹਿਬਾਨ ਇਸ ਨਗਰ ਕੀਰਤਨ ਦਾ ਜਿਹੜਾ ਪ੍ਰਬੰਧ ਆ ਉਹ ਕਰਦੇ ਆ। ਤੇ ਸਾਡੇ ਨਾਲ ਅੱਜ ਇਸ ਗੱਲਬਾਤ ਦੇ ਵਿੱਚ ਸ਼ਾਮਲ ਹੋ ਰਹੇ ਆ ontario ਗੁਰਦੁਆਰਾ ਕਮੇਟੀ ਦੇ ਜਿਹੜੇ ਨੁਮਾਇੰਦੇ ਨੇ, ਸਰਦਾਰ ਅਮਰਜੀਤ ਸਿੰਘ ਮਾਨ, ਸਰਦਾਰ ਭਗਤ ਸਿੰਘ ਬਰਾੜ ਜੀ ਤੇ ਸਰਦਾਰ ਲਖਵਿੰਦਰ ਸਿੰਘ ਢਾਲੀਵਾਲ ਜੀ। ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਤਿੰਨਾਂ ਨੂੰ ਇਸ ਸ਼ੋਅ ਦੇ ਵਿੱਚ ਜੀ ਆਇਆਂ ਨੂੰ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਿਲਕੁਲ ਜੀ। ਤੇ ਸਭ ਤੋਂ ਪਹਿਲਾਂ ਤਾਂ ਕਾਫੀ ਤੁਹਾਡਾ ਬਿਜ਼ੀ ਜਿਹੜਾ ਸਕੈਜੂਲ ਹੋਣਾ ਆ ਹੁਣ, ਕਿਉਂਕਿ ਸਿਰਫ ਇੱਕ ਹਫ਼ਤਾ ਨਗਰ ਕੀਰਤਨ ਦੇ ਵਿੱਚ ਰਹਿ ਗਿਆ ਆ। ਤੇ ਜਿਹੜੀਆਂ ਤਿਆਰੀਆਂ ਨੇ ਨਗਰ ਕੀਰਤਨ ਦੀਆਂ, ਅਸੀਂ ਉੱਥੋਂ ਸ਼ੁਰੂਆਤ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਮੈਂ ਇਹ ਜ਼ਰੂਰ ਸਵਾਲ ਜਿਹੜਾ ਜਾਣਨਾ ਚਾਹੁੰਦਾ ਕਿ ਇਸ ਵਾਰ ਦਾ ਜਿਹੜਾ ਨਗਰ ਕੀਰਤਨ ਆ ਉਸ ਦੀ ਥੀਮ ਕੀ ਰੱਖੀ ਗਈ ਆ, ਕਿ ਕਿਸ ਚੀਜ਼ ਨੂੰ ਇਹ ਨਗਰ ਕੀਰਤਨ ਜਿਹੜਾ ਆ ਸਮਰਪਿਤ ਕੀਤਾ ਗਿਆ। ਭਗਤ ਸਿੰਘ ਜੀ, ਜੇ ਮੈਂ ਤੁਹਾਡੇ ਕੋਲ ਆਵਾਂ ਤਾਂ ਤੁਸੀਂ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ। ਬਿਲਕੁਲ ਭਾਜੀ, ਥੈਂਕ ਯੂ ਸਵਾਲ ਕਰਨ ਦੇ ਲਈ। ਪਹਿਲਾਂ ਜਿਹੜਾ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਇਹ ਨਗਰ ਕੀਰਤਨ ਹੈ ਜੀ, ਹਮੇਸ਼ਾ ਹੀ ਖਾਲਸੇ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੁੰਦਾ ਹੀ ਹੈ ਜੀ। ਇਸ ਸਾਲ ਅਸੀਂ ਜਿਹੜਾ 1986 ਦਾ ਸਰਬੱਤ ਖਾਲਸਾ ਹੋਇਆ ਸੀ, ਜਿਸ ਦੇ ਵਿੱਚ ਖਾਲਿਸਤਾਨ ਐਲਾਨਨਾਮਾ, ਖਾਲਿਸਤਾਨ ਦਾ ਐਲਾਨ ਕੀਤਾ ਗਿਆ ਸੀ ਕਿ ਸਿੱਖਾਂ ਨੂੰ ਆਪਣਾ ਇੱਕ ਵੱਖਰਾ ਦੇਸ਼ ਚਾਹੀਦਾ। ਉਹਦੀ 40ਵੀਂ ਵਰ੍ਹੇਗੰਢ 2026 ਦੇ ਵਿੱਚ 1986 ਤੋਂ ਲੈ ਕੇ 2026 ਤੱਕ ਜਿਹੜੇ ਉਹ 40 ਵਰ੍ਹੇ ਬਣਦੇ ਨੇ ਜੀ। ਸੋ ਉਹਦੀ 40ਵੀਂ ਵਰ੍ਹੇਗੰਢ ਨੂੰ ਸਮਰਪਿਤ ਇਹ ਜਿਹੜਾ ਨਗਰ ਕੀਰਤਨ ਉਹ ਕੀਤਾ ਗਿਆ ਜੀ। ਬਿਲਕੁਲ ਜੀ। ਤੇ ਅਮਰਜੀਤ ਸਿੰਘ ਜੀ, ਤੁਸੀਂ ਇਹ ਜਿਹੜੇ ਸਾਰੇ, ਕਿਉਂਕਿ ਤੁਹਾਡੇ ਕੋਲ ਵੱਡੀ ਜ਼ਿੰਮੇਵਾਰੀ ਆ ontario ਗੁਰਦੁਆਰਾ ਕਮੇਟੀ ਦੀ, ਤੇ ਜਿਹੜਾ ਇਹ ਸਾਰੇ ਪ੍ਰਬੰਧ ਹੋ ਰਹੇ ਆ, ਕਿਉਂਕਿ ਵੱਡੀ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨੇ ਆਉਣਾ, ਤਾਂ ਕਿਸ ਤਰੀਕੇ ਦੇ ਨਾਲ ਉਸ ਨਗਰ ਕੀਰਤਨ ਦੇ ਵਿੱਚ ਜਿਹੜੇ ਪ੍ਰਬੰਧ ਕੀਤੇ ਗਏ, ਰੂਟ ਦੇ ਕਿਵੇਂ ਦਾ ਰੂਟ ਆ? ਕਿਉਂਕਿ ਸਾਡੇ ਕੋਲ ਜਾਣਕਾਰੀ ਹੈ ਕਿ ਇਸ ਵਾਰ ਰੂਟ ਦੇ ਵਿੱਚ ਥੋੜੀ ਜਿਹੀ ਜਿਹੜੀ ਤਬਦੀਲੀ ਕੀਤੀ ਗਈ ਆ, ਉਹ ਜ਼ਰੂਰ ਸਾਡੇ ਦਰਸ਼ਕਾਂ ਨੂੰ ਇੱਕ ਵਾਰ ਦੱਸਿਓ ਕਿ ਕੀ ਤਬਦੀਲੀ ਕੀਤੀ ਗਈ ਹੈ। ਹਾਂਜੀ, ਜਿਹੜੀ ਤਬਦੀਲੀ ਕੋਈ ਜ਼ਿਆਦਾ ਤਬਦੀਲੀ ਨਹੀਂ ਹੈਗੀ, ਬੜੀ ਨਾਰਮਲ ਜਿਹੀ ਛੋਟੀ ਜਿਹੀ ਤਬਦੀਲੀ ਹੈਗੀ ਆ। ਪਹਿਲੋਂ ਜਿਹੜਾ ਨਗਰ ਕੀਰਤਨ ਮਾਲਟਨ ਗੁਰਦੁਆਰਾ ਸਾਹਿਬ ਤੋਂ ਜਦੋਂ ਸ਼ੁਰੂ ਹੁੰਦਾ ਸੀ, ਉਹ ਮਾਰਨਿੰਗ ਸਟਾਰ ਤੋਂ ਹੋ ਕੇ ਸਿੱਧਾ ਜਿਹੜਾ ਹੈਗਾ ਹੰਬਰ ਲਾਈਨ ਉੱਥੋਂ ਦੀ ਜਾਂਦਾ ਸੀਗਾ। ਐਤਕਾਂ ਜਿਹੜਾ ਨਾ ਜਦੋਂ ਆਪਾਂ ਗੋਰਵੇ ਲੰਘਦੇ ਹੈਗੇ ਆ, ਤਾਂ ਉਸ ਤੋਂ ਬਾਅਦ ਜਿਹੜਾ ਨਾ ਡਾਰਸਲ ਦੇ ਉੱਤੋਂ ਆਪਾਂ ਲੈਫਟ ਲੈ ਲੈਣਾ ਹੈਗਾ। ਤਾਂ ਬਜਾਏ ਕਿ ਸਿੱਧੇ ਜਾਈਏ ਡਾਰਸਲ ਤੇ ਲੈਫਟ ਲੈ ਕੇ ਆਪਾਂ ਫਿੰਚ ਦੇ ਵਿੱਚ ਜਾ ਕੇ ਪੈ ਜਾਣਾ। 427 ਦਾ ਜਿਹੜਾ ਬ੍ਰਿਜ ਹੈਗਾ ਉਹਦੇ ਤੋਂ ਦੀ ਕ੍ਰੋਸ ਕਰਕੇ ਆਪਾਂ ਅੱਗੇ ਫਿੰਚ, ਜਿਹੜਾ ਆਪਾਂ ਪੁਰਾਣਾ ਰੂਟ ਤੇ ਫਿੰਚ ਦੇ ਆਪਾਂ ਆਉਂਦੇ ਹੁੰਦੇ ਸੀ, ਸੋ ਫਿੰਚ ਦੇ ਸਿੱਧੇ ਜਿਹੜਾ ਚਲੇ ਜਾਣਾ। ਤਾਂ ਉੱਥੋਂ ਜਿਹੜਾ ਪੁਰਾਣਾ ਰੂਟ ਜਿਹੜਾ ਪਹਿਲੇ ਵਾਲਾ ਹੈਗਾ ਉਹਦੇ ਉੱਤੇ ਹੀ ਆਪਾਂ ਬੇਸਿਕ ਸਪਿਰਿਚੁਅਲ ਸੈਂਟਰ ਰੈਕਸਡੇਲ ਗੁਰਦੁਆਰਾ ਸਾਹਿਬ ਪਹੁੰਚਣਾ ਹੈਗਾ। ਸੋ ਉਹਦੀ ਆਪਾਂ ਇੱਕ ਦੂਸਰਾ ਜਿਹੜਾ ਇੱਕ ਹੈਗਾ, ਆਪਾਂ ਐਤਕੀ ਨਗਰ ਕੀਰਤਨ ਅਰਲੀ ਸ਼ੁਰੂ ਕਰਨਾ 11 ਵਜੇ। ਨਗਰ ਕੀਰਤਨ ਦੀ ਰਵਾਨਗੀ ਜਿਹੜੀ ਆ ਮਾਲਟਨ ਗੁਰਦੁਆਰਾ ਸਾਹਿਬ ਤੋਂ
ਹੋ ਜਾਣੀ ਹੈਗੀ ਆ। ਕਿਉਂਕਿ ਅੱਗੇ ਆਪਾਂ ਜਦੋਂ ਸੰਗਤਾਂ ਦਾ ਭਾਰੀ ਇਕੱਠ ਹੋਣ ਕਰਕੇ ਆਪਾਂ ਸਿੱਖ ਸਪਿਰਿਚੁਅਲ ਸੈਂਟਰ ਰੈਕਸਡੇਲ ਗੁਰਦੁਆਰਾ ਪਹੁੰਚਣ ਦੇ ਵਿੱਚ ਆਪਾਂ ਨੂੰ ਕਾਫੀ ਸਮਾਂ ਲੱਗ ਜਾਂਦਾ। ਕਈ ਵਾਰ 7 ਵੀ ਵੱਜ ਜਾਂਦੇ ਸੀ, 6:30 7 ਵਜੇ ਤੱਕ ਪਹੁੰਚ ਹੁੰਦਾ ਸੀਗਾ। ਸੋ ਐਤਕਾਂ ਆਪਾਂ ਅੱਗੇ 1 ਵਜੇ ਤੇ ਕਈ ਵਾਰੀ 1 ਵੱਜ ਜਾਂਦਾ ਸੀ ਆਪਾਂ ਨੂੰ ਉੱਥੋਂ ਸਟਾਰਟ ਕਰਦਿਆਂ ਨੂੰ, ਤੁਰਦਿਆਂ ਨੂੰ, ਰਵਾਨਗੀ ਕਰਦਿਆਂ ਨੂੰ। ਸੋ ਐਤਕਾਂ ਆਪਾਂ 11 ਵਜੇ ਦਾ ਸਮਾਂ ਜਿਹੜਾ ਮਿੱਥਿਆ ਹੈਗਾ। ਸੋ ਆਪਾਂ ਉਹ 5:30 ਦੇ ਆਪਾਂ ਸਿੱਖ ਸਪਿਰਿਚੁਅਲ ਸੈਂਟਰ ਰੈਕਸਡੇਲ ਗੁਰਦੁਆਰਾ ਪਹੁੰਚਣ ਦੀ ਆਪਾਂ ਨੂੰ ਉਮੀਦ ਹੈਗੀ ਆ। ਫਿਰ ਉੱਥੇ ਜਿਹੜਾ ਜਿੰਨੇ ਪੋਲੀਟੀਕਲ ਧਾਰਮਿਕ ਬੁਲਾਰੇ ਹੈਗੇ ਆ, ਮੋਸਟਲੀ ਜਿਹੜੇ ਹੈਗੇ ਆ ਉਹ ਸਿੱਖ ਸਪਿਰਿਚੁਅਲ ਸੈਂਟਰ ਰੈਕਸਡੇਲ ਗੁਰਦੁਆਰਾ ਸਾਹਿਬ, ਜਿਹੜੀ ਬਾਹਰਲੇ ਪਾਸੇ ਆਪਾਂ ਸਟੇਜ ਲੱਗਦੀ ਹੈਗੀ ਆ ਹਰੇਕ ਸਾਲ, ਉਹਦੇ ਉੱਤੋਂ ਹੀ ਜਿਹੜੇ ਆ ਸੰਗਤਾਂ ਨੂੰ ਸੰਬੋਧਿਤ ਹੋਣਗੇ। ਸੋ ਇਹ ਜਿਹੜੀਆਂ 2 ਤਬਦੀਲੀਆਂ ਹੈਗੀਆਂ, ਇਹ ਸੰਗਤਾਂ ਨੂੰ ਨੋਟ ਕਰਨੀਆਂ ਜ਼ਰੂਰੀ ਹੈਗੀਆਂ। ਕਿਉਂਕਿ ਪਹਿਲੋਂ ਜਿਹੜਾ ਆਪਣਾ ਹੰਬਰਵੁੱਡ ਹੰਬਰਲਾਈਨ ਦੇ ਏਰੀਏ ਦੇ ਵਿੱਚ ਬਹੁਤ ਵੱਡਾ ਆਪਣਾ ਸੰਗਤਾਂ ਦਾ ਇਕੱਠ ਹੋਇਆ ਕਰਦਾ ਸੀਗਾ। ਉਹ ਸਾਰੀ ਸੰਗਤ ਜਿਹੜੀ ਹੈਗੀ ਸਾਡੀ ਸਿਨੇਮਰ ਬੇਨਤੀ ਹੈਗੀ ਆ ਕਿ ਉਹ ਫਿੰਚ ਦੇ ਉੱਤੇ ਇਕੱਤਰ ਹੋਵੇ। ਜਦੋਂ ਡਾਰਸਲ ਤੋਂ ਆਪਾਂ ਫਿੰਚ ਦੇ ਪੈਨੇ ਹੈਗੇ ਆ 427 ਲੰਘ ਕੇ, ਵੈਸੇ ਤਾਂ ਆਪਣੇ ਕੋਈ 150 ਦੇ ਕਰੀਬ ਜਿਹੜਾ ਆਪਣੇ ਸਟਾਲਸ ਹੈਗੇ ਆ ਆਲਰੇਡੀ ਬੁੱਕਡ ਹੈਗੇ ਆ। ਸਾਰੀ ਜਿਹੜੀ ਫਿੰਚ ਐਵਨਿਊ ਹੈਗੀ ਆ ਸਾਰੀ ਤੇ ਸਟਾਲ ਲੱਗੇ ਹੋਏ ਹੋਣਗੇ। ਪਰ ਫਿਰ ਵੀ ਸੰਗਤਾਂ ਦੀ ਜਾਣਕਾਰੀ ਲਈ ਆਪਣੀ ਜਿਹੜੀ ਪਾਰਕਿੰਗ ਵੀ ਹੈਗੀ ਆ ਡਿਫਰੈਂਟ ਏਰੀਏ ਦੇ ਵਿੱਚ, ਜਿਹੜਾ ਖਾਸ ਤੌਰ ਤੇ ਐਟੋਬੀਕੇ ਦੇ ਏਰੀਏ ਦੇ ਵਿੱਚ ਬਹੁਤ ਸਾਰੇ ਸਪੌਟ ਜਿਹੜਾ ਆਪਾਂ ਅਰੇਂਜ ਕੀਤੇ ਹੈਗੇ ਆ। ਉਹਦੇ ਵਿੱਚ ਟਰਾਂਟੋ ਟਰੱਕ ਡਰਾਈਵਿੰਗ ਸਕੂਲ ਦਾ ਜਿਹੜੀ ਪਾਰਕਿੰਗ ਆ ਉਹ ਆਪਾਂ ਯੂਜ਼ ਕਰਨੀ ਹੈਗੀ ਆ। ਜਿਹੜਾ ਇੱਕ ਮੰਦਿਰ ਹੈਗਾ ਉੱਥੇ ਬਹੁਤ ਵੱਡਾ ਮੰਦਿਰ ਹੈਗਾ, ਉਹਦੀ ਕਾਫੀ ਵੱਡੀ ਪਾਰਕਿੰਗ ਹੈਗੀ ਆ, ਉਹ ਵੀ ਉਹਨਾਂ ਨੇ ਆਪਣੇ ਲਈ ਅਵੇਲੇਬਲ ਹੈਗੀ ਆ। ਮਰਾਜ ਐਲੀਟ ਬੈਂਕਟ ਹਾਲ ਜਿਹੜਾ, ਉਹਦੀ ਸਾਰੀ ਪਾਰਕਿੰਗ ਆਪਾਂ ਯੂਜ਼ ਕਰ ਸਕਦੇ ਹੈਗੇ ਆ। ਐਲਬੀਅਨ ਮਾਲ ਆਪਾਂ ਯੂਜ਼ ਕਰ ਸਕਦੇ ਆ। ਹੰਬਰ ਕਾਲਜ ਦੀ ਜਿਹੜੀ ਆ ਸਾਰੀ ਪਾਰਕਿੰਗ ਉਹ ਆਪਾਂ ਯੂਜ਼ ਕਰ ਸਕਦੇ ਆ। ਇੱਕ ਜਿਹੜੀ ਮੁਸਲਿਮ ਆਰਗੇਨਾਈਜੇਸ਼ਨ ਦਾ ਉਹਨਾਂ ਦਾ ਹੈਗਾ ਅਦਾਰਾ, ਉੱਥੇ ਉਹ ਵੀ ਆਪਾਂ ਯੂਜ਼ ਕਰ ਸਕਦੇ ਆ। 155 ਰੈਕਸਡੇਲ ਬੁਲੇਵਰਡ ਆਪਾਂ ਦੇ ਲਈ ਖੁੱਲ੍ਹਾ ਹੈਗਾ। ਸੋ ਉਹਨਾਂ ਸਾਰੇ ਸਪੋਟਾਂ ਦੇ ਉੱਤੋਂ ਆਪਾਂ ਅੱਧੇ ਘੰਟੇ ਬਾਅਦ ਜਿਹੜੀ ਨਾ ਪਿਕਅਪ ਟਰੱਕਸ ਆਪਣੇ ਹੋਣਗੇ, ਵੈਨਾਂ ਹੋਣਗੀਆਂ ਜਾਂ ਜਿਹੜੀਆਂ ਸਕੂਲ ਬੱਸਾਂ ਹੋਣਗੀਆਂ, ਉੱਥੋਂ ਸੰਗਤਾਂ ਨੂੰ ਪਿਕਅਪ ਵੀ ਕਰਕੇ ਆਪਣਾ ਨੀਅਤ ਸਾਹ ਤੇ ਰੈਕਸਡੇਲ ਗੁਰਦੁਆਰਾ ਸਾਹਿਬ ਜਾਂ ਨਗਰ ਕੀਰਤਨ ਦੇ ਵਿੱਚ ਜਾਂ ਕਿਸੇ ਨੇ ਮਾਲਟਨ ਵੀ ਪਹੁੰਚਾਇਆ ਜਾ ਸਕਦਾ ਹੈ। ਬਿਲਕੁਲ ਜੀ। ਇਹ ਜਿਹੜਾ ਕਿਉਂਕਿ ਤੁਸੀਂ ਜਿਵੇਂ ਦੱਸਿਆ ਕਿ ਜਿਹੜੀਆਂ ਪਾਰਕਿੰਗ ਸਪੋਰਟਸ ਨੇ ਬੜਾ ਇੰਪੋਰਟੈਂਟ ਜਾਣਕਾਰੀ ਆ, ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਇਹ ਬਿਲਕੁਲ ਨੋਟ ਕਰੋ। ਤੇ ਜਿਹੜੇ ਗੁਰਦੁਆਰਾ ਸਾਹਿਬਾਨ ਦੇ ਪੇਜ ਨੇ ਜਾਂ ਹੋਰ ਜਿਹੜੇ ਜਾਣਕਾਰੀ ਦੇ ਸਰੋਤ ਹੈਗੇ ਆ, ਉਹਨਾਂ ਦੇ ਉੱਤੇ ਜਿਹੜੀਆਂ ਤਸਵੀਰਾਂ ਨੇ, ਅਸੀਂ ਵੀ ਆਪਣੀ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਜਿਹੜੀਆਂ ਤਸਵੀਰਾਂ ਆ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ। ਤੇ ਅਸੀਂ TV 84 ਦੇ ਉੱਤੇ ਵੀ ਜਿਹੜੀਆਂ ਤਸਵੀਰਾਂ ਸਾਰੇ ਰੂਟਸ ਦੀਆਂ ਸਾਂਝੀਆਂ ਕਰਾਂਗੇ। ਤੇ ਲਖਵਿੰਦਰ ਸਿੰਘ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਜਿਹੜੀ ਇਹ ਗੱਲ ਅਮਰਜੀਤ ਸਿੰਘ ਹੋਰਾਂ ਨੇ ਦੱਸੀ ਆ ਕਿ ਵੱਖੋ-ਵੱਖ ਥਾਵਾਂ ਦੇ ਉੱਤੇ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ, ਪਰ ਉੱਥੋਂ ਪਾਰਕਿੰਗ ਤੋਂ ਫਿਰ ਸੰਗਤਾਂ ਦੇ ਲਈ ਇਹ ਹੁੰਦਾ ਕਿ ਗੁਰਦੁਆਰਾ ਸਾਹਿਬ ਤੱਕ ਬਜ਼ੁਰਗ ਵੀ ਹੁੰਦੇ ਆ ਜਾਂ ਕਈ ਹੋਰ ਲੋੜਵੰਦ ਨੇ ਜਿਹੜੇ, ਉਹ ਕਿਵੇਂ ਉੱਥੇ ਫਿਰ ਗੁਰਦੁਆਰਾ ਸਾਹਿਬ ਤੱਕ ਪਹੁੰਚ ਸਕਦੇ ਆ, ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਸਕਦੇ ਆ? ਤਕਰੀਬਨ ਆਪਣੀਆਂ ਜਿਹੜੀਆਂ ਸ਼ਟਲ ਬੱਸਸ ਨੇ ਉਹ ਚੱਲਦੀਆਂ ਨੇ, ਤੇ ਜਿੱਦਾਂ ਮਾਨ ਸਾਹਿਬ ਨੇ ਦੱਸਿਆ ਕੁਝ ਵਲੰਟੀਅਰ ਵੀ ਹੁੰਦੇ ਨੇ ਜਿਹੜੇ ਸ਼ਟਲ ਕਰਦੇ ਨੇ, ਪਰ ਆਮ ਤੌਰ ਤੇ ਬੱਸ ਆਪਣੀ ਚੱਲਦੀ ਹੈ। ਜੇ ਰੈਕਸਡੇਲ ਆਉਣਾ ਰੈਕਸਡੇਲ ਵੀ ਆ ਸਕਦੇ ਨੇ, ਮਾਲਟਨ ਆਉਣਾ ਮਾਲਟਨ ਵੀ ਆ ਸਕਦੇ ਨੇ। ਤੁਸੀਂ ਆਪਣੀ ਸਹੂਲਤ ਦੇ ਹਿਸਾਬ ਨਾਲ ਗੱਡੀ ਪਾਰਕ ਕਰੋ। ਜੇ ਤੁਸੀਂ ਰੈਕਸਡੇਲ ਗੁਰਦੁਆਰਾ ਸਾਹਿਬ ਆਉਣਾ ਜਾਂ ਕਿਸੇ ਵੀਰ ਭੈਣ ਭਰਾ ਨੇ ਡਾਰਸਲ ਤੋਂ ਨਗਰ ਕੀਰਤਨ ਦੇ ਨਾਲ ਜੁਆਇਨ ਕਰਨਾ, ਤਾਂ ਜਿਹੜੀ ਵਾਈਲਡ ਬੁਲਡ ਵਾਟਰ ਪਾਰਕ ਆ ਉਹਦੇ 'ਚ 1000 ਕਾਰ ਪਾਰਕਿੰਗ ਪੇ ਆਪਾਂ ontario ਗੁਰਦੁਆਰਾ ਕਮੇਟੀ ਨੇ ਪੇ ਕਰੀ ਹੋਈ ਆ, ਪ੍ਰੀ ਪੇ ਕਰਕੇ ਉੱਥੇ 1000 ਕਾਰ ਦੀ ਪਾਰਕਿੰਗ ਉਹ ਤੁਹਾਡੇ ਵਾਸਤੇ, ਸੰਗਤ ਵਾਸਤੇ ਬਿਲਕੁਲ ਫ੍ਰੀ ਆ। ਉੱਥੋਂ ਬਿਲਕੁਲ ਵਾਕਿੰਗ ਡਿਸਟੈਂਸ ਤੇ ਡਾਰਸਲ ਤੇ ਫਿੰਚ ਆ, ਉੱਥੋਂ ਤੁਸੀਂ ਨਗਰ ਕੀਰਤਨ ਜੁਆਇਨ ਕਰ ਸਕਦੇ ਆ। ਉੱਥੋਂ ਤੁਸੀਂ ਬੱਸ ਤੇ ਸ਼ਟਲ ਤੇ ਬੈਠ ਕੇ ਗੁਰਦੁਆਰਾ ਸਾਹਿਬ ਵੀ ਜਾ ਸਕਦੇ ਆ। ਬਹੁਤ ਈਜ਼ੀ ਆ। ਜਿੰਨੀਆਂ ਵੀ ਨੇੜੇ ਤੇੜੇ ਪਾਰਕਾਂ ਨੇ, ਜਿੱਦਾਂ ਸਰਦਾਰ ਅਮਰਜੀਤ ਸਿੰਘ ਮਾਨ ਹੋਰਾਂ ਨੇ ਐਕਸਪਲੇਨ ਕੀਤਾ, ਇਸ ਵਾਰ ਪਾਰਕਿੰਗ ਦੀ ਇਸ ਵਾਰ ਕੋਈ ਪ੍ਰੋਬਲਮ ਨਹੀਂ ਹੋਏਗੀ। ਬਿਲਕੁਲ ਜੀ। ਸਰਦਾਰ ਅਮਰਜੀਤ ਸਿੰਘ ਜੀ, ਜਿਵੇਂ ਕੋਈ ਜੇ ਰੂਟ ਤੁਸੀਂ ਸਾਡੇ ਨਾਲ ਸਾਂਝੇ ਕਰ ਸਕੋ ਜਿਹੜੇ ਸ਼ਟਲ ਵਾਲੇ ਆ, ਤਾਂ ਉਹ ਵੀ ਦਰਸ਼ਕਾਂ ਦੇ ਲਈ ਮਤਲਬ ਬੜਾ ਅਸੀਂ ਕਹਿ ਸਕਦੇ ਹੈਲਪਫੁਲ ਹੋ ਸਕਦਾ ਹੈ। ਜਿਹੜੀ ਸ਼ਟਲ ਬੱਸ ਹੈ ਉਹਦਾ ਮਾਲਟਨ ਟੂ ਰੈਕਸਡੇਲ ਗੁਰਦੁਆਰਾ ਕੰਟੀਨਿਊਸਲੀ ਚੱਲਦੀ ਰਹਿਣੀ, ਹਰੇਕ 5-5 10-10 ਮਿੰਟ ਬਾਅਦ ਬੱਸ ਜਾਂਦੀ ਰਹਿਣੀ ਹੈਗੀ ਆ। ਜਿਹੜੇ ਪਾਰਕਿੰਗ ਸਪੌਟ ਹੈਗੇ ਆ ਉਹਨਾਂ ਤੋਂ ਅੱਧੇ ਘੰਟੇ ਬਾਅਦ ਬੱਸ ਜਿਹੜੀ ਪਿਕਅਪ ਕਰੂਗੀ।
ਤਾਂ ਉਹਨਾਂ ਦਾ ਸਾਰਾ ਅੱਧੇ ਅੱਧੇ ਘੰਟੇ ਬਾਅਦ ਸੰਗਤਾਂ ਵੇਟ ਕਰ ਸਕਦੀਆਂ, ਤੁਰ ਕੇ ਵਾਕਿੰਗ ਡਿਸਟੈਂਸ ਦੇ ਉੱਤੇ ਜਾ ਵੀ ਸਕਦੀਆਂ ਹੈਗੀਆਂ। ਬਾਕੀ ਜਿਹੜਾ GT ਏਰੀਆ ਦੇ ਵਿੱਚ ਜਿੰਨੇ ਵੀ ਹੈਗੇ ਆ, ਬਰਲਿੰਗਟਨ, ਓਕਵਿਲ, ਮਿਸਿਸਾਗਾ ਗੁਰਦੁਆਰਾ, ਉਹ ਸਾਰਾ ਏਰੀਆ ਜਿਹੜਾ ਬੱਸਾਂ ਰਾਹੀਂ ਕਵਰ ਕੀਤਾ ਜਾਊਗਾ। ਤੇ ਇੱਥੇ ਜਿਹੜਾ ਹੈਗਾ ਆਪਣੇ ਜਿਹੜਾ ਸ਼ਾਰਲੇ ਤੋਂ ਲੈ ਕੇ ਇੱਧਰ ਗੁਰਦੁਆਰਾ ਜਿਹੜਾ ਨਾਨਕਸਰ ਵਾਲਾ ਹੈਗਾ, ਉਧਰੋਂ ਦੀ ਹੁੰਦੇ ਹੋਇਆ ਆਪਣੇ ਜਿਹੜਾ ਗੁਰਦੁਆਰਾ ਮਿਸ਼ਨ ਹੈਗਾ ਜਿਹੜਾ ਆਪਣੇ ਗੁਰੂ ਨਾਨਕ ਸਟਰੀਟ ਦੇ ਉੱਤੇ, ਉੱਥੋਂ ਜੋਤ ਪ੍ਰਕਾਸ਼ ਤੋਂ ਗਲਿਡਨ ਗੁਰਦੁਆਰਾ ਸਾਹਿਬ, ਰੀਗਨ ਗੁਰਦੁਆਰਾ ਸਾਹਿਬ, ਇਹਨਾਂ ਸਾਰਿਆਂ ਗੁਰਦੁਆਰਾ ਸਾਹਿਬ, ਤਪੋਵਨ ਗੁਰਦੁਆਰਾ ਸਾਹਿਬ, ਤਾਂ ਇਹਨਾਂ ਸਾਰਿਆਂ ਨੂੰ ਕਵਰ ਕੀਤਾ ਜਾਊ ਬੱਸਾਂ ਦੇ ਰਾਹੀਂ। ਤੋਂ ਜਿੱਥੇ ਸ਼ਟਲ ਬੱਸਾਂ ਦੇ ਵਿੱਚ ਆਪਾਂ ਪਹੁੰਚਣਾ ਹੈਗਾ, ਨਾਲ ਦੀ ਨਾਲ ਸਾਡੀ ਇਹ ਵੀ ਬੇਨਤੀ ਹੈਗੀ ਆ ਕਿ ਆਪਾਂ ਕਾਰ ਪੂਲਿੰਗ ਦਾ ਵੀ ਕਰੀਏ, ਕਿਉਂਕਿ ਜਿੰਨੀਆਂ ਵੀ ਵੱਧ ਤੋਂ ਵੱਧ ਪਾਰਕਿੰਗ ਆਪਾਂ ਅਵੇਲੇਬਲ ਕਰ ਸਕਦੇ ਹੋ ਕੀਤੀਆਂ ਹੈਗੀਆਂ, ਪਰ ਫਿਰ ਵੀ ਸੰਗਤਾਂ ਦਾ ਬਹੁਤ ਭਾਰੀ ਇਕੱਠ ਹੋਣ ਕਰਕੇ ਫਿਰ ਵੀ ਆਪਾਂ ਚਾਹੁੰਦੇ ਹੈਗੇ ਆ ਵੀ ਸੰਗਤਾਂ ਹੋਰ ਆਪਣੇ ਸਾਧਨਾਂ ਰਾਹੀਂ ਵੀ ਪਹੁੰਚਣ ਦੀ ਕਿਰਪਾਲਤਾ ਕਰਨ, ਕਿਉਂਕਿ ਇਹ ਐਤਕਾਂ ਇੱਕ ਬਹੁਤ ਹੀ ਵੱਡਾ ਭਾਰੀ ਇਕੱਠ ਹੋਣ ਜਾ ਰਿਹਾ। ਸੰਗਤਾਂ ਜਿਵੇਂ ਸਰੀ ਵਾਲਾ ਨਗਰ ਕੀਰਤਨ ਆ, ਉਹੀ ਨਜ਼ਾਰਾ ਇੱਥੇ ਆਪਾਂ ਨਗਰ ਕੀਰਤਨ ਵਿੱਚ ਆਪਾਂ ਨੂੰ ਵੇਖਣ ਨੂੰ ਮਿਲੂਗਾ। ਸੋ ਆਪਾਂ ਸੰਗਤਾਂ ਨੂੰ ਵਾਰ-ਵਾਰ ਹੱਥ ਜੋੜ ਕੇ ਬੇਨਤੀ ਕਰਦੇ ਹੈਗੇ ਆ ਕਿ ਆਪਣਾ ਇੱਕ ਤਾਂ ਅਰਲੀ ਆਪਾਂ ਨਗਰ ਕੀਰਤਨ ਦੀ ਜਿਹੜੀ ਆ ਉੱਥੇ ਰਵਾਨਗੀ ਹੋਣੀ ਹੈਗੀ ਆ, ਸੰਗਤਾਂ ਪਹਿਲਾਂ ਪਹੁੰਚਣ 11 ਵਜੇ ਤੋਂ ਪਹਿਲਾਂ। ਜਿਹੜਾ ਅਖੰਡ ਪਾਠ ਸਾਹਿਬ ਦਾ ਭੋਗ ਆ ਮਾਲਟਨ ਗੁਰਦੁਆਰਾ ਸਾਹਿਬ, ਉਹ 9 ਵਜੇ ਪੂਰੇ 9 ਵਜੇ ਪੈ ਜਾਣਾ ਹੈਗਾ। 9 ਤੋਂ ਸਵਾ ਘੰਟਾ ਜਿਹੜਾ ਮਾਲਟਨ ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜੀ ਸਟੇਜ ਲੱਗਣੀ ਹੈਗੀ ਆ। 10:15 ਵਜੇ ਅਰਦਾਸ ਹੋ ਕੇ 10:30 ਆਪਾਂ ਬਾਹਰ ਜਿਹੜੇ ਪਾਲਕੀ ਸਾਹਿਬ ਦੇ ਵਿੱਚ ਆ ਜਾਣਾ। ਸੋ ਅੱਧੇ ਘੰਟੇ ਦੇ ਵਿੱਚ ਜਿਹੜਾ ਬਾਅਦ ਉੱਤੇ ਅਰਦਾਸ ਹੁੰਦੀ ਆ ਪਾਲਕੀ ਸਾਹਿਬ ਤੋਂ ਜਾਂ ਹੋਰ ਤਿਆਰੀਆਂ ਹੁੰਦੀਆਂ ਨੂੰ, ਆਪਾਂ ਪੂਰੇ 11 ਵਜੇ ਉੱਥੋਂ ਚੱਲ ਪੈਣਾ। ਤੋਂ ਸੰਗਤਾਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰੋ। ਬਾਕੀ ਤੇ ਸਾਰਾ ਦਿਨ ਜਿਹੜੀਆਂ ਸੰਗਤਾਂ ਆਉਂਦੀਆਂ ਰਹਿਣੀਆਂ, ਪਰ ਬਿਗਨਿੰਗ ਦੇ ਵਿੱਚ ਜਿਹੜਾ ਅਲੌਕਿਕ ਨਜ਼ਾਰਾ ਹੁੰਦਾ ਉਹਨੂੰ ਵੀ ਆਪਾਂ ਮਿਸ ਨਾ ਕਰੀਏ। ਮਾਲਟਨ ਤੋਂ ਜਦੋਂ ਆਪਾਂ ਰਵਾਨਾ ਹੋਣਾ ਹੈਗਾ ਨਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ, ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਜਦੋਂ ਆਪਾਂ ਚੱਲਣਾ ਹੈਗਾ, ਆਪਣੇ ਉੱਥੇ ਜਿਹੜਾ ਸਤਿਕਾਰ ਆਪਾਂ ਜਿਹੜਾ ਆਪਣੇ ਅਦਬ ਸਤਿਕਾਰ ਜਿਹੜਾ ਆਪਣੇ ਗੁਰੂ ਦਾ ਕਰਨਾ ਹੈਗਾ, ਉਹਦੇ ਵਿੱਚ ਸ਼ਮੂਲੀਅਤ ਕਰਨੀ ਆਪਾਂ ਦੇ ਲਈ ਬਹੁਤ ਜ਼ਰੂਰੀ ਹੈਗੀ ਆ। ਤੋਂ ਵੱਧ ਸੰਗਤਾਂ ਜਿਹੜੀਆਂ ਮਾਲਟਨ ਜਦੋਂ ਨਗਰ ਕੀਰਤਨ ਦੀ ਰਵਾਨਗੀ ਹੋਣੀ ਹੈਗੀ ਆ, ਉੱਥੇ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਬਿਲਕੁਲ ਜੀ। ਭਗਤ ਸਿੰਘ ਜੀ, ਮੈਂ ਪਿਛਲੇ ਸਾਲ ਵੀ ਅਸੀਂ ਤੁਹਾਨੂੰ ਦੇਖ ਰਹੇ ਸੀ ਕਿ ਜਦੋਂ ਨਗਰ ਕੀਰਤਨ ਚੱਲਦਾ ਆ, ਜਿਵੇਂ ਸਰਦਾਰ ਅਮਰਜੀਤ ਸਿੰਘ ਹੋਰਾਂ ਨੇ ਦੱਸਿਆ ਕਿ ਜੇ ਸ਼ੁਰੂਆਤ ਲੇਟ ਹੋ ਜੇ ਤੇ ਸ਼ਾਮ ਨੂੰ ਰੈਕਸਡੇਲ ਦੀ ਸਟੇਜ ਤੱਕ ਪਹੁੰਚਦਿਆਂ ਕਾਫੀ ਜ਼ਿਆਦਾ ਜਿਹੜਾ ਹੈ ਲੇਟ ਹੋ ਜਾਂਦਾ, ਤੇ ਉੱਥੇ ਬੁਲਾਰਿਆਂ ਦੀ ਗੱਲ ਵੀ ਸੰਗਤ ਨਹੀਂ ਵੀ ਸੁਣ ਪਾਉਂਦੀ ਆ। ਤਾਂ ਉੱਪਰ ਉਹਦੇ 'ਚ ਇੱਕ ਹੁੰਦਾ ਕਿ ਜਿਹੜੇ ਸਟਾਲ ਵੀ ਲੱਗਦੇ ਆ ਜਾਂ ਲੰਗਰਾਂ ਦੇ ਜਿਹੜੇ ਟੈਂਟ ਲੱਗੇ ਹੁੰਦੇ ਆ, ਅਸੀਂ ਦੇਖ ਰਹੇ ਹਾਂ ਕਿ ਉਹਨਾਂ ਦੇ ਵਿੱਚ ਵੀ ਕਈ ਵਾਰ ਮਤਲਬ ਜਿਹੜਾ ਉਹ ਟੈਂਟ ਜਿਹੜੇ ਆ ਆਪਣੀ ਤੈਅ ਥਾਂ ਤੋਂ ਅੱਗੇ ਲਾ ਲਏ ਜਾਂਦੇ ਆ, ਜਾਂ ਜਿਹਦੇ ਕਰਕੇ ਜਿਹੜਾ ਲਾਂਘਾ ਆ ਨਗਰ ਕੀਰਤਨ ਦਾ, ਉਹਦੇ ਵਿੱਚ ਵੀ ਕਈ ਵਾਰ ਦਿੱਕਤ ਆਉਂਦੀ ਆ। ਤਾਂ ਉਹ ਤੁਸੀਂ ਇਸ ਵਾਰ ਕਿਵੇਂ ਉਹਨੂੰ ਮੈਨੇਜ ਕਰ ਰਹੇ ਹੋ, ਜਾਂ ਕੀ ਬੇਨਤੀ ਉਹਦੇ ਸੰਬੰਧੀ ਕਰਨਾ ਚਾਹੁੰਦੇ? ਬਿਲਕੁਲ ਜੀ, ਹਰ ਸਾਲ ਦੀ ਤਰ੍ਹਾਂ ਅਸੀਂ ਜਿਨ੍ਹਾਂ ਨੇ ਵੀ ਉੱਥੇ ਫੂਡ ਸਟਾਲ ਜਾਂ ਟੈਂਟ ਉੱਥੇ ਲਾਉਣੇ ਆ, ਆਪਾਂ ਹਰ ਸਾਲ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਸਾਡੇ ਕੋਲੋਂ ਆ ਕੇ ਦੋਨਾਂ ਗੁਰੂ ਘਰਾਂ ਦੇ ਵਿੱਚੋਂ ਉਹਦਾ ਇੱਕ ਪਰਮਿਟ ਵੀ ਤੁਹਾਨੂੰ ਲੈਣਾ ਪੈਣਾ, ਔਰ ਉਹਦੇ ਨਾਲ ਜਿਹੜੀ ਲੋਕੇਸ਼ਨ ਆ ਉਹ ਵੀ ਤੁਹਾਨੂੰ ਅਸੀਂ ਦੱਸਾਂਗੇ ਕਿ ਨਗਰ ਕੀਰਤਨ ਦੇ ਵਿੱਚ ਰੂਟ ਦੇ ਉੱਤੇ ਕਿੱਥੇ ਕਿੱਥੇ ਤੁਸੀਂ ਜਿਹੜੇ ਸਟਾਲ ਉਹ ਲਾ ਸਕਦੇ ਆ ਜੀ। ਜਿਸ ਤਰ੍ਹਾਂ ਤੁਸੀਂ ਕਿਹਾ ਜੀ, ਅੱਗੇ ਹਮੇਸ਼ਾ ਹੀ ਆਪਾਂ ਨੂੰ ਇਹ ਦਿੱਕਤ ਆਉਂਦੀ ਹੈ ਕਿ ਆਪਾਂ ਨੂੰ ਪਹੁੰਚਦੇ ਆਪਾਂ ਥੋੜੀ ਜਿਹੀ ਦੇਰੀ ਹੋ ਜਾਂਦੀ ਹੈ। ਇਸੇ ਕਰਕੇ ਇਸ ਸਾਲ ਜਿਹੜਾ ਨਗਰ ਕੀਰਤਨ ਤਕਰੀਬਨ 1.5 ਘੰਟਾ ਆਪਾਂ ਉਹਦਾ ਟਾਈਮ ਆ ਉਹ ਅਰਲੀ ਕੀਤਾ, ਤਾਂ ਕਿ ਜਿਹੜੀ ਰੈਕਸਟੇਲ ਵਾਲੀ ਸਟੇਜ ਆ ਉਹਦੇ ਉੱਤੇ ਆਪਾਂ ਟਾਈਮ ਸਿਰ ਤਕਰੀਬਨ 5 ਤੋਂ 5:30 ਦੇ ਵਿੱਚ ਜਿਹੜਾ ਨਗਰ ਕੀਰਤਨ ਉੱਥੇ ਪਹੁੰਚ ਸਕੇ, ਤਾਂ ਕਿ ਜਿਹੜੀ ਸਟੇਜ ਆ ਉੱਥੇ ਜਿਹੜੇ ਆਪਣੇ ਪੋਲੀਟੀਕਲ ਬੁਲਾਰੇ, ਜਿਹੜੇ ਮੇਨ ਬੁਲਾਰੇ ਆਉਣੇ ਨੇ, ਉਹ ਉੱਥੋਂ ਆਪਣੇ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰ ਸਕਣ। ਸੋ ਬਹੁਤ ਜ਼ਰੂਰੀ ਆ ਕਿ ਜੇ ਤੁਸੀਂ ਰਾਸਤੇ ਦੇ ਵਿੱਚ ਕਿਤੇ ਟੈਂਟ ਲਾਉਣਾ, ਸਟਾਲ ਲਾਉਣਾ, ਤੇ ਉਹਦੀ ਲੋਕੇਸ਼ਨ ਔਰ ਉਹਦਾ ਜਿਹੜਾ ਪਰਮਿਟ ਆ ਉਹ ਤੁਸੀਂ ਕਿਸੇ ਵੀ ਗੁਰਦੁਆਰਾ ਸਾਹਿਬਾਨ ਤੋਂ ਹਾਸਿਲ ਕਰ ਲਓ ਜੀ। ਬਿਲਕੁਲ ਜੀ। ਭਗਤ ਸਿੰਘ ਜੀ, ਮੈਂ ਇਹ ਤੋਂ ਅੱਗੇ ਨਾਲੇ ਤੁਹਾਨੂੰ ਪੁੱਛਦਾ, ਤੁਸੀਂ ਜਿਹੜੀ ਗੱਲ ਕੀਤੀ ਕਿ ਜਿਹੜੀ ਸਟੇਜ ਆ, ਕਿਉਂਕਿ ਪੰਜਾਬ ਤੋਂ ਬਾਹਰ ਚਾਹੇ ਉਹ ਸਰੀ ਦਾ ਨਗਰ ਕੀਰਤਨ ਆ, ਚਾਹੇ ਹੁਣ ਇਹ ਜਿਹੜਾ ਮਾਲਟਨ ਤੋਂ ਰੈਕਸਡੇਲ ਦਾ ਨਗਰ ਕੀਰਤਨ ਆ, ਇਹ ਇੱਕ ਵੱਡੀਆਂ ਪੋਲੀਟੀਕਲ ਵੌਇਸਿਸ ਖਾਲਸਾ ਪੰਥ ਦੀਆਂ ਬਣ ਚੁੱਕੇ ਨੇ। ਤੇ ਅਸੀਂ ਇਹ ਦੇਖਿਆ ਕਿ ਪਿਛਲੇ ਸਾਲ ਜਿਹੜਾ ਨਗਰ ਕੀਰਤਨ ਸੀ, ਉਹਦੇ ਵਿੱਚ ਜਿਹੜੀ ਪੋਲੀਟੀਕਲ ਮੈਸੇਜਿੰਗ ਆ, ਉਹਦੇ ਉੱਤੇ ਇੰਡੀਅਨ ਗਵਰਨਮੈਂਟ ਨੇ ਬੜਾ ਵੱਡਾ ਇਤਰਾਜ਼ ਜਿਹੜਾ ਆ ਕੈਨੇਡੀਅਨ ਗਵਰਨਮੈਂਟ ਦੇ ਕੋਲ ਅੰਬੈਸਡਰ ਨੂੰ ਤਲਬ ਕਰਕੇ ਜਿਹੜਾ ਆ ਇਤਰਾਜ਼ ਕੀਤਾ ਸੀ ਇਸ ਨਗਰ ਕੀਰਤਨ ਦੇ ਉੱਤੇ। ਤਾਂ ਤੁਹਾਨੂੰ ਉਹਦੇ ਤੇ ਤੁਸੀਂ ਕੀ ਇਸ ਵਾਰ ਵੀ ਕੋਈ ਇਸ ਤਰੀਕੇ ਦਾ ਕੋਈ ਮੈਸੇਜ ਤੁਹਾਨੂੰ ਮਤਲਬ ਆ ਰਿਹਾ ਆ ਕਮੇਟੀ ਨੂੰ, ਜਾਂ ਫਿਰ ਕੋਈ ਜਿਹੜੀ ਅੜਚਨ ਆ ਕੋਈ ਏਦਾਂ ਦੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ
ਤੇ ਕੀ ਅਪਰੋਚ ਇਸ ਵਾਰ ਕਿਉਂਕਿ ਇਸ ਵਾਰ ਵੀ ਤੁਸੀਂ ਬਿਲਕੁਲ 29 ਅਪ੍ਰੈਲ ਖਾਲਿਸਤਾਨ ਐਲਾਨਨਾਮਾ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਕਰ ਰਹੇ ਹੋ, ਤਾਂ ਉਹਦੀ ਵੀ ਤਕਲੀਫ ਤਾਂ ਮੈਨੂੰ ਲੱਗਦਾ ਕਿ ਗੱਲ ਵਾਜਬ ਜੀ ਆ ਕਿ ਉਹਨਾਂ ਨੂੰ ਹੋਣੀ ਜਿਹੜੀ ਆ ਸੁਭਾਵਕ ਆ। ਬਿਲਕੁਲ ਜੀ, ਉਹ ਦੇਖੋ ਜਿਹੜਾ ਇਹ ਸਾਡੇ ਲਈ ਇੱਕ ਤਰ੍ਹਾਂ ਦਾ ਸਨਮਾਨ ਚਿੰਨ੍ਹ ਹੀ ਆ ਵੀ ਉਹਨਾਂ ਨੂੰ ਸਾਡੇ ਤੋਂ ਤਕਲੀਫ ਹੁੰਦੀ ਆ, ਅਸੀਂ ਆਪਣਾ ਜਿਹੜਾ ਮੈਸੇਜ ਆ ਉਹ ਦੁਨੀਆ ਭਰ ਦੇ ਵਿੱਚ ਪਹੁੰਚਾਉਂਦੇ ਆ। ਔਰ ਇੱਥੋਂ ਸਿੱਖ ਰਾਜ ਦੀ ਖਾਲਿਸਤਾਨ ਦੀ ਗੱਲ ਹੁੰਦੀ ਆ, ਪੋਲੀਟੀਕਲ ਬੁਲਾਰੇ ਇੱਥੋਂ ਆ ਕੇ ਇਹ ਗੱਲਾਂ ਕਰਦੇ ਨੇ ਔਰ ਅਸੀਂ ਆਪਣੀ ਜਿਹੜਾ ਮੈਸੇਜ ਆ ਉਹ ਦੁਨੀਆ ਤੱਕ ਪਹੁੰਚਾਉਂਦੇ ਆ ਕਿ ਸਿੱਖਾਂ ਨੂੰ ਸਿੱਖ ਰਾਜ ਦੀ ਕਿਉਂ ਲੋੜ ਆ, ਸਾਡੇ ਆਪਣੇ ਵੱਖਰੇ ਦੇਸ਼ ਦੀ ਖਾਲਿਸਤਾਨ ਦੀ ਕਿਉਂ ਲੋੜ ਆ। ਸੋ ਉਸੇ ਹੀ ਤਰਜ਼ ਤੇ ਇਸ ਸਾਲ ਵੀ ਜਿਹੜਾ ਪ੍ਰਬੰਧ ਕੀਤਾ ਗਿਆ ਜੀ, ਵੱਖ-ਵੱਖ ਬੁਲਾਰੇ ਇੱਥੇ ਪਹੁੰਚਣਗੇ ਦੁਨੀਆ ਭਰ ਤੋਂ। ਵੈਨਕੂਵਰ ਤੋਂ ਜਿਸ ਤਰ੍ਹਾਂ ਆਪਾਂ ਸਭ ਜਾਣਦੇ ਹਾਂ ਕਿ ਭਾਈ ਮਨਿੰਦਰ ਸਿੰਘ ਜੀ ਔਰ ਭਾਈ ਪ੍ਰਭਜੋਤ ਸਿੰਘ ਜੀ ਐਡਮਿੰਟਨ ਤੋਂ, ਇਸ ਦੇ ਨਾਲ ਹੀ ਮੰਡ ਸਾਹਿਬ ਜਿਹੜੇ ਹੁਣੇ ਪਿਛਲੇ 2 ਸਾਲ ਪਹਿਲਾਂ ਵੀ ਆਪਣੇ ਕੋਲੇ ਆਏ ਸੀਗੇ ਦਲ ਖਾਲਸਾ ਤੋਂ, ਉਹ ਵੀ ਇਸ ਖਾਸ ਤੌਰ ਤੇ ਇਸ ਨਗਰ ਕੀਰਤਨ ਦੇ ਵਿੱਚ ਪਹੁੰਚ ਰਹੇ ਆ। ਬਾਕੀ ਸਾਰੇ ਹੀ ਬੁਲਾਰੇ, ਪ੍ਰੀਮੀਅਰ ਡਗ ਫੋਰਡ, ਟੋਰਾਂਟੋ ਦੇ ਮੇਅਰ ਸਾਹਿਬਾਨ, ਬਰੈਂਪਟਨ ਦੇ ਮੇਅਰ ਸਾਹਿਬਾਨ, ਮਿਸਿਸਾਗਾ ਦੇ ਮੇਅਰ ਸਾਹਿਬਾਨ, ਹੋਰ ਬਾਕੀ ਜਿੰਨੇ ਵੀ ਇੱਥੇ ਪੋਲੀਟੀਕਲ ਪੋਜੀਸ਼ਨਸ ਨੇ ਉੱਥੋਂ ਸਾਰੇ ਹੀ ਜਿਹੜੇ ਬੁਲਾਰੇ ਆ ਉਹ ਸਾਡੇ ਕੋਲ ਇੱਥੇ ਪਹੁੰਚ ਰਹੇ, ਜੋ ਆਪਣੇ ਵਿਚਾਰ ਸੰਗਤਾਂ ਦੇ ਨਾਲ। ਮਾਲਟਨ ਤੋਂ ਵੀ ਸਵੇਰੇ ਮਾਲਟਨ ਦੇ ਵਿੱਚ ਤਕਰੀਬਨ ਗੁਰਦੁਆਰਾ ਸਾਹਿਬ ਵਿਖੇ ਤਕਰੀਬਨ ਘੰਟੇ ਦੀ ਸਟੇਜ ਜਿਹੜੀ ਉੱਥੇ ਹੋਵੇਗੀ ਔਰ ਉੱਥੋਂ 10:15 ਵਜੇ ਅਸੀਂ ਅਰਦਾਸ ਕਰਕੇ ਜਿਹੜੀ ਨਗਰ ਕੀਰਤਨ ਰਵਾਨਾ ਹੋਵੇਗਾ। ਔਰ ਰੈਕਸਟਰ ਗੁਰਦੁਆਰਾ ਸਾਹਿਬ ਵਿਖੇ ਜਿਹੜੀ ਬਾਹਰ ਸਟੇਜ ਹੁੰਦੀ ਆ ਉਹ ਸਵੇਰ ਤੋਂ ਹੀ ਉੱਥੇ ਚੱਲਦੀ ਹੋਵੇਗੀ, ਪਰ ਜਿਹੜੇ ਸਾਡੇ ਮੇਨ ਬੁਲਾਰੇ ਆ ਉਹ ਤਕਰੀਬਨ 3 ਵਜੇ ਤੋਂ ਲੈ ਕੇ ਸ਼ਾਮ ਦੇ 6-6:30 ਵਜੇ ਤੱਕ ਜੋ ਵੀ ਉੱਥੇ ਟਾਈਮਿੰਗ ਹੋਵੇਗੀ ਉਹਦੇ ਵਿੱਚ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਰਹਿਣਗੇ ਜੀ। ਬਿਲਕੁਲ ਜੀ। ਲਖਵਿੰਦਰ ਸਿੰਘ ਜੀ, ਮੈਂ ਹੁਣ ਤੁਸੀਂ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇੱਥੇ ਜਿਹੜਾ ਕੈਨੇਡਾ ਦੇ ਵਿੱਚ ਸਿੱਖ ਸਭਾ ਦੇ ਵਿੱਚ ਵਿਚਰਦੇ ਰਹੇ ਹੋ, ਤਾਂ ਮਤਲਬ ਤੁਸੀਂ ਇਹ ਜਿਹੜੇ ਨਗਰ ਕੀਰਤਨ ਆ ਇਹਨਾਂ ਦੇ ਵਿੱਚ ਵੱਧਦੀ ਜਿਹੜੀ ਸਿੱਖਾਂ ਦੀ ਗਿਣਤੀ ਆ ਉਹ ਵੀ ਦੇਖੀ ਆ, ਮਾਹੌਲ ਵੀ ਤੁਸੀਂ ਜਿਹੜਾ ਬਦਲਦਾ ਆ ਉਹ ਦੇਖਿਆ, ਕਿਉਂਕਿ ਉਹ ਦੌਰ ਵੀ ਅਸੀਂ ਦੇਖਿਆ ਵੀ ਜਦੋਂ ਜਿਹੜਾ ਸੰਘਰਸ਼ ਆ, ਸਿੱਖ ਸੰਘਰਸ਼ ਆ, ਉਹਦੇ 'ਚ ਇੱਕ ਸਮੇਂ ਖੜੋਤ ਨਜ਼ਰ ਆ ਰਹੀ ਸੀ, ਤਾਂ ਜਿਹੜਾ ਇੱਕ ਮਾਹੌਲ ਸੀ ਉਹ ਮਤਲਬ ਸਮੱਸਿਆਵਾਂ ਭਰਿਆ ਵੀ ਸੀ। ਤਾਂ ਅੱਜ ਜਦੋਂ ਮਤਲਬ ਇੰਨੀ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਤੇ ਖਾਸ ਤੌਰ ਤੇ ਜਿਹੜੇ ਖਾਲਿਸਤਾਨ ਦੇ ਨਿਸ਼ਾਨ ਆ ਉਹ ਲੈ ਕੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੁੰਦੀਆਂ ਨੇ, ਤਾਂ ਕੀ ਤੁਸੀਂ ਮਤਲਬ ਕੀ ਮਹਿਸੂਸ ਕਰਦੇ ਹੋ ਇੱਕ ਪ੍ਰਬੰਧਕ ਹੋਣ ਦੇ ਨਾਤੇ? ਇਹ ਤਾਂ ਬਹੁਤ ਵੱਡੇ ਸਾਡੀ ਅਚੀਵਮੈਂਟ ਆ। ਜਿੱਦਾਂ ਭਗਤ ਸਿੰਘ ਬਰਾੜ ਹੋਰਾਂ ਨੇ ਤੁਹਾਡੀ ਗੱਲ ਦਾ ਜਵਾਬ ਦਿੰਦਿਆਂ ਦੱਸਿਆ ਸੀ ਵੀ ਜੇ ਸਾਨੂੰ ਉੱਥੇ ਤੱਕ ਸੁਣਿਆ ਜਾਂਦਾ, ਉਹਨਾਂ ਨੂੰ ਪਤਾ ਲੱਗਦਾ ਬਈ ਅੱਜ ਮਾਲਟਨ ਦੀ ਜਾਂ ਰੈਕਸਡੇਲ ਦੀ ਸਟੇਜ ਦੇ ਉੱਤੇ ਨਗਰ ਕੀਰਤਨ ਦੌਰਾਨ ਆਹ ਗੱਲ ਹੋਈ ਆ, ਇਹਦਾ ਮਤਲਬ ਸਾਡੀ ਉਹ ਅਚੀਵਮੈਂਟ ਆ, ਬਹੁਤ ਖੁਸ਼ੀ ਦੀ ਗੱਲ ਆ। ਬਾਹਰ ਕਿਸੇ ਸਮੇਂ ਦੇ ਵਿੱਚ ਸਾਨੂੰ ਕਿਹਾ ਜਾਂਦਾ ਸੀ ਇਹ 2-4 ਲੋਕ ਨੇ ਇਹ ਗੱਲ ਕਰਦੇ ਨੇ, ਪਰ ਉਹ ਅੱਜ ਗੱਲਾਂ ਝੂਠੀਆਂ ਪੈ ਗਈਆਂ। ਇਸ ਨਗਰ ਕੀਰਤਨ ਦੇ ਵਿੱਚ ਇਸ ਵਾਰ ਤਕਰੀਬਨ ਅਸੀਂ ਆਸ ਕਰਦੇ ਹਾਂ 5 ਲੱਖ ਤੋਂ ਉੱਪਰ ਸੰਗਤ ਸ਼ਾਮਲ ਹੋਏਗੀ। ਤੇ ਤੁਸੀਂ ਜਿਹੜੀ ਖਾਲਿਸਤਾਨ ਦੀ ਗੱਲ ਕਰਦੇ ਹੋ, ਖਾਲਿਸਤਾਨ ਦੇ ਸਾਡੇ ਕੋਲੇ ਫਲੈਗ ਘਟ ਜਾਂਦੇ ਆ, ਕਿਉਂਕਿ ਲੋਕਾਂ ਦੇ ਵਿੱਚ, ਸੰਗਤਾਂ ਦੇ ਵਿੱਚ ਇੰਨਾ ਜਜ਼ਬਾ ਹੁੰਦਾ ਗੱਲ ਕਰਨ ਦਾ। ਸਪੈਸ਼ਲੀ ਜਿਹੜਾ ਇਸ ਵਾਰ ਨਗਰ ਕੀਰਤਨ ਆ, ਇਹ ਤਾਂ ਜਿਹੜੀ ਸਾਡੀ ਪਰੰਪਰਾ ਖਾਲਸੇ ਦੀ, ਸਰਬੱਤ ਖਾਲਸੇ ਦੇ ਵਿੱਚ ਅਸੀਂ ਫੈਸਲੇ ਕਰਦੇ ਸੀ। ਸਾਡੇ ਇਲੈਕਸ਼ਨ ਦਾ ਹੁੰਦੀ ਨਹੀਂ ਸੀ, ਸਿਲੈਕਸ਼ਨ ਹੁੰਦੀ ਸੀ। ਸਰਬੱਤ ਖਾਲਸਾ ਜਿਹੜਾ ਉਹਦਾ ਰਿਕਾਰਡ ਆ, ਇੱਕ ਹਿਸਟਰੀ ਦਾ ਪੰਨਾ ਆ ਵੀ 1986 ਚ ਅਕਾਲ ਤਖਤ ਦੇ ਉੱਤੇ ਸਰਬੱਤ ਖਾਲਸਾ ਬੁਲਾਇਆ ਗਿਆ ਬਿਨਾਂ ਕਿਸੇ ਦਬਾਅ ਦੇ। ਸੰਗਤ ਜਿੰਨੀ ਵੀ ਆਲ ਓਵਰ ਦੁਨੀਆ ਤੋਂ ਆਈ, ਉਹਨਾਂ ਨੇ ਇਸ ਦਿਨ ਖਾਲਿਸਤਾਨ ਦਾ ਐਲਾਨ ਕੀਤਾ। ਇਸ ਕਰਕੇ ਆਪਾਂ ਇਹਨੂੰ ਸਮਰਪਿਤ ਕਰਕੇ ਮਨਾ ਰਹੇ ਹਾਂ। ਇਹ ਸਾਡੀ ਤਾਂ ਬਹੁਤ ਵੱਡੀ ਅਚੀਵਮੈਂਟ ਅਸੀਂ ਸੋਚਦੇ ਹਾਂ, ਪਰ ਜਿੰਨੀ ਦੇਰ ਅਸੀਂ ਹੈਗੇ ਆ, ਅਸੀਂ ਆਪਣੇ ਦੇਸ਼ ਦੀ, ਆਪਣੀ ਆਜ਼ਾਦੀ ਦੀ ਗੱਲ ਕਰਦੇ ਰਵਾਂਗੇ। ਜੇ ਸਾਡੀ ਉਮਰ ਦੇ ਵਿੱਚ ਸਾਨੂੰ ਸਾਡਾ ਦੇਸ਼ ਨਹੀਂ ਮਿਲਦਾ, ਤਾਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਇਹ ਗਾਂ ਜੋ ਦੀਵਾ ਜਗਾਉਂਦੇ ਰਵਾਂਗੇ। ਬਿਲਕੁਲ ਜੀ। ਸਰਦਾਰ ਅਮਰਜੀਤ ਸਿੰਘ ਜੀ, ਮੈਂ ਤੁਹਾਡੇ ਤੋਂ ਵੀ ਇਹ ਜਾਣਨਾ ਚਾਹੁੰਦਾ ਕਿ ਸੰਘਰਸ਼ ਜਿਹੜਾ ਆ, ਤੁਸੀਂ ਖੁਦ ਹਿੱਸਾ ਰਹੇ ਹੋ ਪਿਛਲੇ ਸਮੇਂ, ਜਿਹੜਾ ਸੰਘਰਸ਼ ਜਦੋਂ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਚੱਲਿਆ, ਤੇ ਹੁਣ ਚਲੋ ਖੁਸ਼ੀ ਤਾਂ ਇਸ ਗੱਲ ਦੀ ਹੁੰਦੀ ਆ ਮਤਲਬ ਜਿਹੜੇ ਬਜ਼ੁਰਗਾਂ ਨੂੰ, ਜਦੋਂ ਜਿਹੜੇ ਨੌਜਵਾਨ ਨੇ ਉਹ ਅੱਗੇ ਮੈਦਾਨ ਚ ਆਉਂਦੇ ਆ, ਪਰ ਜਿਹੜਾ ਕਿਉਂਕਿ ਜਿਹੜੀ ਇੱਕ ਸਭ ਤੋਂ ਵੱਡੀ ਗੱਲ ਆ ਕਿ ਅੰਟਾਰੀਓ ਗੁਰਦੁਆਰਾ ਕਮੇਟੀ, ਕਈ ਜ਼ਿਆਦਾ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਦੇ ਜਿਹੜੇ ਪ੍ਰਬੰਧਕ ਨੇ ਉਹ ਮਿਲ ਕੇ ਅੰਟਾਰੀਓ ਗੁਰਦੁਆਰਾ ਕਮੇਟੀ ਬਣਾਉਂਦੇ ਆ।
ਤਾਂ ਸੁਭਾਵਕ ਆ ਕਿ ਜਦੋਂ ਇੰਡੀਅਨ ਗਵਰਨਮੈਂਟ ਨੂੰ ਤਕਲੀਫ ਹੁੰਦੀ ਆ ਤੁਹਾਡੇ ਇਹਨਾਂ ਪ੍ਰਬੰਧਾਂ ਦੀ, ਤਾਂ ਉਹ ਤੁਹਾਡੇ ਵਿੱਚ ਬਖੇੜੇ ਪਾਉਣ ਦੀ ਵੀ ਜਿਹੜੀ ਆ ਕੋਸ਼ਿਸ਼ ਕਰਦੇ ਰਹੇ ਆ। ਪਹਿਲਾਂ ਪਿਛਲੇ ਸਮੇਂ 'ਚ ਹੋਈਆਂ ਨੇ ਤੇ ਕਈ ਵਾਰ ਉਹ ਕਾਮਯਾਬ ਹੋਏ ਆ, ਨਹੀਂ ਹੋਏ ਤਾਂ, ਪਰ ਅੱਜ ਦੇ ਸਮੇਂ 'ਚ ਅੰਟਾਰੀਓ ਗੁਰਦੁਆਰਾ ਕਮੇਟੀ ਇੱਕ ਬਹੁਤ ਬੜਾ ਚੈਲੰਜ ਜਿਹੜਾ ਆ ਉਹ ਇੰਡੀਅਨ ਗਵਰਨਮੈਂਟ ਦੇ ਲਈ ਬਣ ਕੇ ਸਾਹਮਣੇ ਆ ਰਹੀ ਆ। ਤਾਂ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਤੁਹਾਨੂੰ ਹੁਣ ਵੀ ਮਤਲਬ ਉਹਨਾਂ ਦੀਆਂ ਕੋਸ਼ਿਸ਼ਾਂ ਜਾਰੀ ਨੇ, ਤੇ ਆਪਣੇ ਕੰਮ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਜਿਹੜਾ ਅੰਟਾਰੀਓ ਗੁਰਦੁਆਰਾ ਕਮੇਟੀ ਕਰ ਰਹੀ ਆ? ਅਹ ਪਹਿਲਾਂ ਤੇ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈਗਾ ਵੀ ਅਸੀਂ ਆਪਣੀ ਕੌਮ ਦੀ ਖਾਤਰ, ਆਪਣੇ ਖਾਲਿਸਤਾਨ ਦੀ ਖਾਤਰ ਕੁਝ ਨਾ ਕੁਝ ਅਸੀਂ ਕਰ ਰਹੇ ਹੈਗੇ ਆ। ਸਾਡਾ ਯੋਗਦਾਨ ਜਿਹੜਾ ਪੈਣਾ, ਇਹੀ ਸਾਡੇ ਲਈ ਬਹੁਤ ਵੱਡੀ ਅਹਿਮੀਅਤ ਹੈਗੀ ਆ। ਸੋ ਅਸੀਂ ਜਿਵੇਂ ਤੁਸੀਂ ਕਿਹਾ, ਪਹਿਲਾਂ ਤੋਂ 84 ਤੋਂ ਬਾਅਦ ਜਿੰਨਾ ਵੀ ਹੋ ਸਕਦਾ ਹੈਗਾ ਆਪਣਾ ਯੋਗਦਾਨ ਪਾਉਂਦੇ ਰਹੇ ਹੈਗੇ ਆ। ਅੰਟਾਰੀਓ ਗੁਰਦੁਆਰਾ ਕਮੇਟੀ 1994 ਦੇ ਵਿੱਚ ਹੋਂਦ ਦੇ ਵਿੱਚ ਆਈ ਸੀਗੀ। ਉਸ ਤੋਂ ਜਦੋਂ ਇਹਦਾ ਕਨਸਟੀਟਿਊਸ਼ਨ ਬਣਾਇਆ ਗਿਆ ਸੀ, ਉਹਦੇ ਵਿੱਚ ਖਾਸ ਤੌਰ ਤੇ ਲਿਖਿਆ ਗਿਆ ਸੀ ਵੀ ਜਿਹੜਾ ਇਹ ਅੰਟਾਰੀਓ ਗੁਰਦੁਆਰਾ ਕਮੇਟੀ ਆ, ਇਹ ਖਾਲਿਸਤਾਨ ਦੀ ਪ੍ਰਮੋਸ਼ਨ ਦੇ ਲਈ ਕੰਮ ਕਰੂਗੀ। ਤੇ ਜਿਹੜੀਆਂ ਸਿੱਖਾਂ ਦੇ ਵਿੱਚ ਜਿੰਨੀਆਂ ਵੀ ਕੋਈ ਜਿਹੜੇ ਮਸਲੇ ਖੜੇ ਹੁੰਦੇ ਹੈਗੇ ਆ ਜਾਂ ਖੜੇ ਕੀਤੇ ਜਾਂਦੇ ਹੈਗੇ ਆ, ਉਹਨਾਂ ਨੂੰ ਨਜਿੱਠਣ ਦੇ ਲਈ ਸਮੂਹਕ ਤੌਰ ਤੇ ਬਾਕੀ ਗੁਰਦੁਆਰਾ ਸਾਹਿਬਾਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਆਪਾਂ ਆਪਣੀ ਜਾਣੀ ਪੂਰੀ ਵਾਹ ਲਾ ਕੇ ਲੜਾਂਗੇ। ਸੋ ਆਪਾਂ ਲੜਦੇ ਵੀ ਆਏ ਹੈਗੇ ਆ। ਪੁਰਾਤਨ ਸਮੇਂ ਤੋਂ ਜਦੋਂ ਕੌਂਸੂਲੇਟ ਦੇ ਨਾਲ ਸਾਡੀ ਪਹਿਲਾਂ ਤੋਂ ਹੁੰਦੀ ਰਹੀ ਹੈਗੀ ਆ, ਕੌਂਸੂਲੇਟ ਨੇ ਇੱਕ ਵਾਰੀ ਗੁਰਦੁਆਰਿਆਂ ਦੇ ਉਵੇਂ ਹੀ ਨਾਂ ਲਿਖ ਦਿੱਤੇ ਸੀਗੇ ਵੀ ਜੀ ਇਹ ਜਿਹੜਾ ਸਾਡਾ ਅਸੀਂ ਕੋਈ ਫੰਕਸ਼ਨ ਕਰਨਾ, ਉਹਦੇ 'ਚ ਇਹ ਸਾਰੇ ਗੁਰਦੁਆਰੇ ਆ ਰਹੇ ਹੈਗੇ ਆ। ਅਸੀਂ ਉਹਦੇ ਵਿੱਚ ਉਹ ਕੇਸ ਲੜਿਆ ਕੋਰਟ ਦੇ ਵਿੱਚ। ਮੇਰਾ ਖਿਆਲ 6-7 ਸਾਲ ਲਗਾਤਾਰ ਕੇਸ ਚੱਲਦਾ ਰਿਹਾ। ਅਖੀਰ ਵਿੱਚ ਸਾਡੀ ਜਿੱਤ ਹੋਈ। ਉਹਨਾਂ ਨੇ ਸਾਤੋਂ ਮਾਫੀ ਮੰਗੀ, ਸਾਨੂੰ ਲਿਖ ਕੇ ਦਿੱਤਾ ਵੀ ਹਾਂ ਬਈ ਇਹ ਸਾਡੀ ਮਿਸਟੇਕ ਸੀਗੀ। ਸੋ ਇਸ ਤਰ੍ਹਾਂ ਜਿਹੜਾ ਉਹਨਾਂ ਦੇ ਨਾਲ ਉਸ ਤੋਂ ਬਾਅਦ ਆਪਾਂ 19 ਦੇ ਵਿੱਚ ਆਪਾਂ ਜਿਹੜਾ ਗੁਰਦੁਆਰਿਆਂ ਨੂੰ ਬੈਨ ਗੁਰਦੁਆਰਿਆਂ ਨੇ ਕੀਤਾ ਵੀ ਕੌਂਸੂਲੇਟ ਜਿਹੜਾ ਗੁਰਦੁਆਰਿਆਂ ਦੀਆਂ ਸਟੇਜਾਂ ਉਹਨਾਂ ਨੂੰ ਪ੍ਰੋਵਾਈਡ ਨਹੀਂ ਕੀਤੀਆਂ ਜਾਊਗੀਆਂ। ਉਹ ਅਸੀਂ ਇੱਥੋਂ ਅੰਟਾਰੀਓ ਗੁਰਦੁਆਰਾ ਕਮੇਟੀ ਨੇ ਉਸ ਵੇਲੇ 20-21 ਗੁਰਦੁਆਰੇ ਸੀਗੇ ਅੰਟਾਰੀਓ ਗੁਰਦੁਆਰਾ ਕਮੇਟੀ ਦੇ ਵਿੱਚ, ਅਸੀਂ ਫੈਸਲਾ ਲਿਆ ਸੀਗਾ, ਉਹਨੂੰ ਫੋਲੋ ਕਰਦੇ ਗਏ। ਸਾਰੀ ਪਹਿਲਾਂ BC ਕੌਂਸਲ ਨੇ ਫੋਲੋ ਕੀਤਾ, ਨਾਲ ਦੀ ਨਾਲ ਫਿਰ ਤਾਂ ਆਪਣੇ ਕੁਵੈਤ ਦੇ ਵਿੱਚ ਜਿਹੜੇ ਗੁਰਦੁਆਰੇ ਉਹਨੇ ਫੋਲੋ ਕੀਤਾ। ਹੌਲੀ ਹੌਲੀ ਹੁੰਦੇ ਸਾਰੀ ਦੁਨੀਆ ਦੇ ਵਿੱਚ ਜਿਹੜੇ 450 ਦੇ ਕਰੀਬ ਜਿਹੜਾ ਗੁਰਦੁਆਰਾ ਸਾਹਿਬ ਨੇ ਉਸ ਚੀਜ਼ ਨੂੰ ਫੋਲੋ ਕੀਤਾ। ਇਹ ਇੱਕ ਬਹੁਤ ਵੱਡੀ ਸਾਡੀ ਪ੍ਰਾਪਤੀ ਸੀਗੀ। ਇਹਨਾਂ ਗੱਲਾਂ ਦੀ ਜਿਹੜੀ ਤਕਲੀਫ ਹੈ ਉਹ ਲਾਜ਼ਮੀ ਉਹਨਾਂ ਨੂੰ ਹੋਣੀ ਹੈਗੀ ਆ। ਤਾਂ ਸਾਨੂੰ ਵੈਸੇ ਕੋਈ ਪ੍ਰਭਾਵ ਹੀ ਹੈ ਨਹੀਂ। ਜਿੰਨਾ ਕੁ ਵੀ ਦੁੱਖ ਲੱਗਦਾ ਸਾਨੂੰ ਸਮਾਂ ਆਪਣੇ ਆਪ ਨੂੰ ਫੀਲ ਹੁੰਦਾ ਵੀ ਵਧੀਆ ਦੁੱਖ ਉਹਨਾਂ ਨੂੰ ਲੱਗਣਾ ਚਾਹੀਦਾ ਹੈਗਾ। ਬਿਲਕੁਲ ਜੀ। ਭਗਤ ਸਿੰਘ ਜੀ, ਆਖਰੀ ਸਵਾਲ ਵੱਲ ਨੂੰ ਹੁਣ ਮੈਂ ਵੱਧ ਰਿਹਾ ਕਿਉਂਕਿ ਸਾਡਾ ਸਮਾਂ ਹੋ ਰਿਹਾ, ਤੇ ਸਰਬੱਤ ਖਾਲਸਾ ਨੂੰ ਸਮਰਪਿਤ ਇਸ ਵਾਰ ਦਾ ਇਹ ਇਕੱਠ, ਤੇ ਜੇ ਗਿਣਤੀ ਪੱਖੋਂ ਦੇਖਣਾ ਹੋਵੇ ਤਾਂ ਲੱਖਾਂ ਦੇ ਵਿੱਚ ਜਿੱਥੇ ਸਿੱਖ ਇਕੱਠੇ ਹੋ ਰਹੇ ਆ, ਤੇ ਉਹ ਜਿਹੜਾ ਨਗਰ ਕੀਰਤਨ ਆ ਉਹ ਖਾਲਿਸਤਾਨ ਦੇ ਐਲਾਨਨਾਮੇ ਨੂੰ ਸਮਰਪਿਤ ਹੋਵੇ, ਤਾਂ ਜਿਹੜਾ ਸੰਘਰਸ਼ ਦਾ ਹੁਣ ਅਗਲਾ ਦੌਰ ਅਸੀਂ ਦੇਖ ਰਹੇ ਹਾਂ ਕਿ ਭਾਈ ਹਰਦੀਪ ਸਿੰਘ ਨਿੱਜਰ, ਜਿਹੜੇ ਕਿ ਤੁਹਾਡੇ ਸਹਿਯੋਗੀ ਸਾਥੀ ਇੱਥੇ ਗੁਰਦੁਆਰਾ ਸਾਹਿਬਾਨ ਦੇ ਸੇਵਾਦਾਰ, ਉਹਨਾਂ ਦਾ ਕੈਨੇਡਾ ਦੇ ਵਿੱਚ ਆ ਕੇ ਕਤਲ ਕਰਨਾ, ਜਿਹਦੇ ਬਾਰੇ ਕੈਨੇਡੀਅਨ ਗਵਰਨਮੈਂਟ ਨੇ ਸਪਸ਼ਟਤਾ ਨਾਲ ਕਿਹਾ ਕਿ ਭਾਰਤ ਸਰਕਾਰ ਵੱਲੋਂ ਉਹ ਕਤਲ ਕੀਤਾ ਗਿਆ, ਤੇ ਉਹਦੇ ਵਿੱਚ ਨਾਲ ਖਾਲਿਸਤਾਨ ਦੀ ਜਿਹੜਾ ਸੰਘਰਸ਼ ਆ ਉਹ ਦੁਨੀਆ ਦੇ ਵਿੱਚ ਇੱਕ ਵਾਰ ਫੇਰ ਵਰਲਡ ਮੈਪ ਦੇ ਉੱਤੇ ਉੱਭਰ ਕੇ ਸਾਹਮਣੇ ਆਇਆ। ਤਾਂ ਅੱਜ ਦੁਨੀਆ ਜਦੋਂ ਖਾਲਿਸਤਾਨ ਨੂੰ ਦੇਖ ਰਹੀ ਆ, ਦੁਨੀਆ ਦੇ ਹਰ ਜਿਹੜੇ ਡਿਪਲੋਮੈਟਿਕ ਟੇਬਲ ਤੇ ਖਾਲਿਸਤਾਨ ਦਾ ਲੈਟਰ ਪਿਆ ਆ, ਤਾਂ ਜਿਹੜੇ ਐਡੇ ਵੱਡੇ ਇਕੱਠਾਂ ਦੇ ਵਿੱਚੋਂ ਕੋਈ ਸਟਰੋਂਗ ਮੈਸੇਜ ਜ਼ਰੂਰ ਜਾਣਾ ਚਾਹੀਦਾ ਹੈ। ਤਾਂ ਕੀ ਕੋਈ ਇਹੋ ਜਿਹਾ ਅਗਲਾ ਪਾਲਿਸੀ ਪ੍ਰੋਗਰਾਮ ਸੰਗਤਾਂ ਜਿਹੜੀਆਂ ਉਹਦੀ ਆਸ ਕਰ ਸਕਦੀਆਂ ਨੇ ਕਿ ਇਸ ਨਗਰ ਕੀਰਤਨ ਦੀ ਸਟੇਜ ਤੋਂ ਜਿਹੜਾ ਪੰਥ ਨੂੰ ਦਿੱਤਾ ਜਾ ਸਕਦਾ, ਖਾਸ ਤੌਰ ਤੇ ਕੈਨੇਡਾ ਦੇ ਸਿੱਖਾਂ ਨੂੰ? ਬਿਲਕੁਲ ਭਾਜੀ, ਜਿਹੜਾ ਦੇਖੋ ਹਰ ਸਾਲ ਹੀ ਅਸੀਂ ਜਿਹੜੀ ਸਾਡੇ ਮਤੇ ਇੱਥੇ ਸੰਗਤਾਂ ਤੋਂ ਪਾਸ ਕਰਵਾਏ ਜਾਂਦੇ ਆ, ਉਹਨਾਂ ਦੇ ਵਿੱਚ ਜਿਹੜੇ ਪਾਲਿਸੀ ਪ੍ਰੋਗਰਾਮ ਆਉਣ ਵਾਲੇ ਜੋ ਸਿੱਖਾਂ ਦੇ ਪ੍ਰਤੀ ਜਾਂ ਸਿੱਖਾਂ ਦੀਆਂ ਜਿਹੜੀਆਂ ਨੀਡਸ ਨੇ ਇੱਥੇ ਕੈਨੇਡਾ ਵਿੱਚ ਜਾਂ ਵਰਲਡ ਵਾਈਡ ਲਾ ਲਓ, ਉਹਦੇ ਪ੍ਰਤੀ ਡਿਸਕਸ਼ਨਸ ਕੀਤੀਆਂ ਜਾਂਦੀਆਂ। ਇਸ ਸਾਲ ਵੀ ਇਸੇ ਤਰ੍ਹਾਂ ਹੀ ਡਿਸਕਸ ਕਰਕੇ ਅਸੀਂ ਜਿਹੜੇ ਮਤੇ ਆ ਉਹ ਤਿਆਰ ਕੀਤੇ ਹੋਏ ਤੇ ਤਿਆਰ ਕਰ ਰਹੇ ਹਾਂ, ਜੋ ਸੰਗਤਾਂ ਤੋਂ ਉੱਥੇ ਪਾਸ ਕਰਵਾਏ ਜਾਣਗੇ ਜਕਾਰਿਆਂ ਦੀ ਗੂੰਜ ਦੇ ਵਿੱਚ। ਔਰ
ਬਿਲਕੁਲ ਜਿਹੜੇ ਨਵੇਂ ਪਾਲਿਸੀ ਪ੍ਰੋਗਰਾਮ ਉੱਥੇ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ। ਜਿਸ ਤਰ੍ਹਾਂ ਪਿੱਛੇ ਜੇ ਅੰਟੀਰੀਓ ਗੁਰਦੁਆਰਾ ਕਮੇਟੀ ਦੇ ਸਹਿਯੋਗ ਦੇ ਨਾਲ ਹੀ ਇੱਕ ਜਥੇਬੰਦੀ ਇੱਥੇ ਆਪਣਾ ਹੋਂਦ ਦੇ ਵਿੱਚ ਆਈ, ਜਿਹਨੂੰ ਸਿੱਖ ਫੈਡਰੇਸ਼ਨ ਕੈਨੇਡਾ ਦੇ ਨਾਲ ਜਾਣਿਆ ਜਾਂਦਾ। ਉਹ ਸਾਡੇ ਅੰਟੀਰੀਓ ਗੁਰਦੁਆਰਾ ਕਮੇਟੀ, BC ਸਿੱਖ ਕੌਂਸਲ ਤੇ ਹੋਰ ਜਿਹੜੇ ਕੈਨੇਡਾ ਦੇ ਗੁਰਦੁਆਰਾ ਸਾਹਿਬਾਨ ਨੇ, ਉਹਨਾਂ ਦੇ ਸਹਿਯੋਗ ਦੇ ਨਾਲ ਇੱਥੇ ਹੋਂਦ ਦੇ ਵਿੱਚ ਆਈ ਆ। ਔਰ ਬਹੁਤ ਹੀ ਬਾਖੂਬੀ ਉਹ ਜਿਹੜੇ ਇੱਥੋਂ ਦੇ ਸਿੱਖਾਂ ਦੇ ਮਸਲਿਆਂ ਨੂੰ, ਚਾਹੇ ਉਹ ਆਪਣੇ ਸੰਘਰਸ਼ ਦੀ ਗੱਲ ਕਰੀਏ, ਚਾਹੇ ਉਹ ਭਾਈ ਹਰਦੀਪ ਸਿੰਘ ਨਿੱਜਰ ਦੀ ਗੱਲ ਕਰੀਏ, ਚਾਹੇ ਉਹ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈ ਉਹਦੀ ਗੱਲ ਕਰੀਏ, ਜਾਂ ਸਾਡੇ ਸਿੱਖ ਰਾਜ ਦੀ ਗੱਲ ਕਰੀਏ, ਉਹ ਬਹੁਤ ਬਾਖੂਬੀ ਉਹਦੇ ਉੱਤੇ ਕੰਮ ਕਰ ਰਹੇ ਨੇ। ਔਰ ਅਸੀਂ ਉਹਨਾਂ ਦੇ ਪੂਰਾ ਸਹਿਯੋਗ ਕਰ ਰਹੇ ਹਾਂ। ਔਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਮੈਂ ਇੱਥੇ ਵੀ ਦੱਸਦਾ ਚੱਲਾਂ ਕਿ ਇਸ ਟਿਊਜ਼ਡੇ ਨੂੰ ਜਿਹੜੀ ਕੈਨੇਡਾ ਦੀ ਸੈਨੇਟ ਆ, ਉਹਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ। ਸਾਡੇ ਜਿਹੜੇ ਇੱਥੇ ਸਿੱਖ ਸੈਨੇਟਰ ਨੇ ਸਰਦਾਰ ਬਲਤੇਜ ਸਿੰਘ ਢਿੱਲੋਂ, ਉਹਨਾਂ ਵੱਲੋਂ ਇਸ ਪ੍ਰੋਗਰਾਮ ਨੂੰ ਹੋਸਟ ਕੀਤਾ ਜਾ ਰਿਹਾ ਅੰਟੀਰੀਓ ਗੁਰਦੁਆਰਾ ਕਮੇਟੀ ਦੇ ਸਹਿਯੋਗ ਦੇ ਨਾਲ। ਔਰ ਇਹ ਜਿਹੜਾ ਪ੍ਰੋਗਰਾਮ ਹੈ, ਅਸੀਂ ਕੈਨੇਡਾ ਦੀ ਪਾਰਲੀਮੈਂਟ ਦੇ ਜਾਂ ਸੈਨੇਟ ਦੇ ਵਿੱਚ ਜੋ 1984 ਦਾ ਸਿੱਖ ਜੈਨੋਸਾਈਡ ਦਿੱਲੀ ਦੇ ਵਿੱਚ ਕੀਤਾ ਗਿਆ, ਉਹਨੂੰ ਮਾਨਤਾ ਦਿਵਾਉਣ ਦੇ ਲਈ, ਰੈਕਗਨਾਈਜ਼ ਕਰਾਉਣ ਦੇ ਲਈ ਇੱਕ ਬਹੁਤ ਵੱਡਾ ਪ੍ਰੋਗਰਾਮ ਉੱਥੇ ਲਿਖਿਆ ਗਿਆ ਹੈ, ਜੋ ਇਸ ਟਿਊਜ਼ਡੇ ਯਾਨੀ ਪਰਸੋਂ ਨੂੰ ਉੱਥੇ ਹੋ ਰਿਹਾ। ਸੋ ਅੰਟੀਰੀਓ ਗੁਰਦੁਆਰਾ ਕਮੇਟੀ ਹਮੇਸ਼ਾ ਹੀ ਜੀ ਤਤਪਰ ਰਹਿੰਦੀ ਹੈ ਇਹੋ ਜਿਹੇ ਪ੍ਰੋਗਰਾਮਾਂ ਨੂੰ ਆਯੋਜਿਤ ਕਰਨ ਦੇ ਵਿੱਚ, ਜਾਂ ਖਾਲਸਾ ਰਾਜ ਦੇ ਸੰਬੰਧ ਦੇ ਵਿੱਚ ਕੋਈ ਵੀ ਪ੍ਰੋਗਰਾਮ ਜਿਹੜਾ ਚੱਲ ਰਿਹਾ ਹੈ, ਕੋਈ ਵੀ ਜਥੇਬੰਦੀ ਜਿਹੜੀ ਕੰਮ ਕਰ ਰਹੀ ਹੈ, ਅਸੀਂ ਹਮੇਸ਼ਾ ਉਹਨਾਂ ਦੇ ਸਹਿਯੋਗੀ ਰਹੇ ਹਾਂ ਤੇ ਸਹਿਯੋਗ ਕਰਦੇ ਰਵਾਂਗੇ ਜੀ। ਬਿਲਕੁਲ ਜੀ। ਲਖਵਿੰਦਰ ਸਿੰਘ ਜੀ, ਤੁਸੀਂ ਕੋਈ ਜਿਹੜਾ ਤੁਹਾਡਾ ਮੈਸੇਜ ਤੁਹਾਨੂੰ ਲੱਗਦਾ ਕਿ ਸੰਗਤਾਂ ਨੂੰ ਅੰਟਾਰੀਓ ਗੁਰਦੁਆਰਾ ਕਮੇਟੀ ਦੇ ਵੱਲੋਂ ਇਸ ਨਗਰ ਕੀਰਤਨ ਦੇ ਲਈ ਖਾਸ ਤੌਰ ਤੇ ਤੁਸੀਂ ਦੇਣਾ ਚਾਹੁੰਦੇ ਹੋ? ਅੰਟੇਰੀਓ ਗੁਰਦੁਆਰਾ ਕਮੇਟੀ ਹੈ ਜਿਹੜੀ, ਉਹ ਸਿੱਖਾਂ ਦੀ ਆਰਗੇਨਾਈਜੇਸ਼ਨ ਆ। ਵੱਖ-ਵੱਖ ਗੁਰਦੁਆਰਿਆਂ ਨੇ ਰਲ ਕੇ ਇਹਨੂੰ ਆਰਗੇਨਾਈਜੇਸ਼ਨ ਨੂੰ ਬਣਾਇਆ ਹੋਇਆ। ਜਦੋਂ ਤੋਂ ਇਹ ਆਰਗੇਨਾਈਜੇਸ਼ਨ ਹੋਂਦ 'ਚ ਆਈ ਆ, ਇਹ ਸਿੱਖ ਹਸਤੀ ਵਾਸਤੇ, ਸਿੱਖ ਆਜ਼ਾਦੀ ਵਾਸਤੇ, ਸਿੱਖਾਂ ਨਾਲ ਸੰਬੰਧਿਤ ਮਸਲਿਆਂ ਵਾਸਤੇ ਕੰਮ ਕਰਦੀ ਰਹੀ ਆ, ਕਰਦੀ ਰਹੂਗੀ। ਇਹ ਨਗਰ ਕੀਰਤਨ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ, ਨਗਰ ਕੀਰਤਨ ਦੀ ਭਗਤ ਸਿੰਘ ਨੇ ਜੈਨੋਸਾਈਡ ਦੀ ਜਿਹੜੀ ਸਾਡੀ ਕਾਨਫਰੰਸ ਹੋ ਰਹੀ ਆ ਆਊਟ ਵਿੱਚ, ਉਹਦੇ ਬਾਰੇ ਵੀ ਦੱਸਿਆ। ਤੇ 1984 ਦੇ ਜਿਹੜੇ ਜਦੋਂ ਤੋਂ ਸ਼ੁਰੂ ਹੋਇਆ, 2 ਵਾਰ ਸਿੱਖਾਂ ਦੀ ਜੈਨੋਸਾਈਡ ਕਰਨ ਦੀ ਕੋਸ਼ਿਸ਼ ਕੀਤੀ। ਜੂਨ ਦੇ ਵਿੱਚ ਪਹਿਲਾਂ ਕੀਤੀ, ਫਿਰ ਇੱਕ ਬੜੇ ਯੋਜਨਾਬੱਧ ਤਰੀਕੇ ਦੇ ਨਾਲ ਭਾਰਤ ਦੇ ਵੱਖ-ਵੱਖ ਹੋਰ ਪ੍ਰੋਵਿੰਸਾਂ ਦੇ ਸ਼ਹਿਰਾਂ ਦੇ ਵਿੱਚ ਕੀਤੀ ਗਈ। ਉਹ ਆਪਾਂ ਸਾਰੇ ਜਾਣਦੇ ਹਾਂ। ਉਹਨੂੰ ਸਮਰਪਿਤ ਆਪਾਂ ਕਰ ਰਹੇ ਹਾਂ ਇਹ ਪ੍ਰੋਗਰਾਮ। ਤੇ 3 ਮਈ ਦਿਨ ਐਤਵਾਰ ਨੂੰ ਆਪਾਂ ਇਸ ਨਗਰ ਕੀਰਤਨ ਦੇ ਵਿੱਚ ਹੁਮਾ ਕੇ ਕੇਸਰੀ ਦੁਪੱਟੇ, ਕੇਸਰੀ ਦਸਤਾਰਾਂ ਸਜਾ ਕੇ ਪਹੁੰਚੀਏ। ਤੇ ਆਪਾਂ ਧਿਆਨ ਰੱਖੀਏ, ਜਦੋਂ ਤੁਸੀਂ ਗੱਡੀ ਪਾਰਕ ਕਰਨੀ ਆ, ਤੁਸੀਂ ਕਿਸੇ ਦੇ ਡਰਾਈਵ ਵਿੱਚ ਨਾ ਬਲੌਕ ਕਰੋ, ਕਿਸੇ ਦੇ ਘਾਹ ਦੇ ਉੱਤੇ ਪਾਰਕ ਨਾ ਕਰੋ। ਚਾਹੇ ਜਿੰਨੀ ਮਰਜ਼ੀ ਤੁਹਾਨੂੰ ਰਸ਼ ਹੋਵੇ, ਤੁਹਾਨੂੰ ਨਾ ਮਿਲਦਾ ਹੋਵੇ, ਪਹਿਲੀ ਗੱਲ ਤਾਂ ਕਾਰ ਪੂਲ ਕਰੋ। ਮਲਟੀਪਲ ਬੰਦੇ ਇੱਕ ਕਾਰ ਦੇ ਵਿੱਚ ਆਉਣ ਤਾਂ ਉਹ ਆਪਣੀ ਹੈਲਪ ਹੋਏਗੀ। ਇਹ ਨਗਰ ਕੀਰਤਨ ਦੇ ਪ੍ਰਬੰਧ ਨੇ ਜਿਹੜੇ ਸਿਰਫ ਅੰਟੇਰੀਓ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਆ, ਪਰ ਇਹ ਨਗਰ ਕੀਰਤਨ ਸੰਗਤਾਂ ਦੇ ਨੇ। ਸਿੱਖ ਸੰਗਤਾਂ ਜਿੰਨੀਆਂ ਵੀ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੁੰਦੀਆਂ, ਉਹਨਾਂ ਦਾ ਨਗਰ ਕੀਰਤਨ ਹੁੰਦਾ। ਗੁਰੂ ਦੀਆਂ ਖੁਸ਼ੀਆਂ ਪ੍ਰਾਪਤ, ਗੁਰੂ ਦੀ ਸ਼ਾਨੋ ਸ਼ੌਕਤ ਵਧਾਉਣ ਵਾਸਤੇ ਆਪਾਂ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਏ ਆ। ਆਪਾਂ ਇਸ ਵਾਰ 40ਵੀਂ ਵਰ੍ਹੇਗੰਢ ਆ ਜਿਹੜੀ ਸਰਬੱਤ ਖਾਲਸੇ ਦੀ, ਖਾਲਿਸਤਾਨ ਐਲਾਨਨਾਮੇ ਦੀ, ਸਮਰਪਿਤ ਆਪਾਂ ਵੀ ਸਮਰਪਿਤ ਹੋਈਏ। ਇਹ ਨਗਰ ਕੀਰਤਨ ਵੀ ਉਹਨਾਂ ਨੂੰ ਸਮਰਪਿਤ ਕਰਕੇ ਕਰ ਰਹੇ ਆ। ਤੇ 3 ਤਰੀਕ ਦਿਨ ਐਤਵਾਰ 11 ਵਜੇ ਮਾਲਟਨ ਗੁਰਦੁਆਰਾ ਸਾਹਿਬ ਪਹੁੰਚੀਏ। ਆਪਾਂ ਜਿਹੜੀ ਰਵਾਨਗੀ ਦੀ ਅਰਦਾਸ ਦੇ ਵਿੱਚ ਵੀ ਸ਼ਾਮਲ ਹੋਈਏ ਤੇ ਸਮਾਪਤੀ ਦੀ ਅਰਦਾਸ ਦੇ ਵਿੱਚ ਵੀ ਸ਼ਾਮਲ ਹੋਈਏ। ਇਹ ਮੇਰੀ ਬੇਨਤੀ ਹੈ ਸਿੱਖ ਸੰਗਤਾਂ ਨੂੰ ਜੀ। ਬਿਲਕੁਲ ਜੀ, ਤੁਹਾਡਾ ਬਹੁਤ ਧੰਨਵਾਦ। ਤੁਸੀਂ ਬੜਾ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢਿਆ, ਤੇ ਸੰਗਤਾਂ ਦੇ ਲਈ ਵੀ ਇਹ ਬੜੀ ਜ਼ਰੂਰੀ ਬੇਨਤੀ ਹੈ। ਦੇਖੋ, ਪੰਜਾਬ ਤੋਂ ਬਾਹਰ ਇੱਥੇ ਖਾਸ ਤੌਰ ਤੇ ਕੈਨੇਡਾ ਦੇ ਵਿੱਚ ਜੇ ਅਸੀਂ ਆਏ ਆ ਜਾਂ ਬੈਠੇ ਆ ਪੰਜਾਬ ਦੀ ਧਰਤੀ ਨਹੀਂ ਛੱਡ ਕੇ, ਤਾਂ ਇਹ ਨਗਰ ਕੀਰਤਨ ਹੀ ਇਹੋ ਜਿਹੇ ਈਵੈਂਟ ਨੇ ਜਿਹੜੇ ਤੁਹਾਡੇ ਅੰਦਰ ਉਹ ਅਹਿਸਾਸ ਜਗਾਉਂਦੇ ਆ ਵੀ ਜਿੱਥੇ ਤੁਹਾਡੇ ਅੰਦਰ ਭਾਵੇਂ ਇੱਥੇ ਲੱਖ ਟੈਨਸ਼ਨ ਡਿਪਰੈਸ਼ਨ ਹੋਵੇ, ਪਰ ਜਿੱਥੇ ਜਾ ਕੇ ਤੁਸੀਂ ਗੁਰੂ ਦੇ ਓਟ ਆਸਰੇ ਦੇ ਵਿੱਚ ਸਾਰਾ ਕੁਝ ਛੱਡ ਕੇ ਤੇ ਚੜ੍ਹਦੀ ਕਲਾ ਦੇ ਵਿੱਚ ਚਲੇ ਜਾਂਦੇ ਹੋ। ਤੇ ਨਾਲ ਹੀ ਜਿਵੇਂ ਇਹ ਨਗਰ ਕੀਰਤਨ ਆ, ਇਹਦੀ ਜਿਹੜੀ ਖੂਬਸੂਰਤੀ ਆ ਕਿ ਜਿਵੇਂ ਫਲੋਰਸ ਸਜਾਏ ਜਾਂਦੇ ਆ, ਜਿਹੜਾ ਇੱਕ ਮੈਸੇਜਿੰਗ ਆ, ਜਿਹੜੇ ਜਦੋਂ ਤੁਹਾਡੇ ਬੱਚੇ, ਤੁਹਾਡੇ ਕੋਈ ਵੀ ਜਿਹੜਾ ਨੌਜਵਾਨ ਆ ਉਹ ਨਗਰ ਕੀਰਤਨ ਦੇ ਵਿੱਚ, ਉਹਨਾਂ ਨੂੰ ਆਪਣਾ ਇਤਿਹਾਸ ਵੀ ਸਾਰੇ ਨਗਰ ਕੀਰਤਨ ਦੇ ਵਿੱਚ ਨਾਲ ਚੱਲਦਿਆਂ ਪੜ੍ਹਨ ਦੇਖਣ ਨੂੰ ਮਿਲਦਾ ਆ। ਤਾਂ ਇਸ ਨਗਰ ਕੀਰਤਨ ਦੇ ਵਿੱਚ ਅਸੀਂ ਬੇਨਤੀ ਕਰਦੇ ਹਾਂ ਕਿ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇ। ਤੇ ਨਾਲ ਹੀ ਜਿਹੜੀਆਂ ਸੰਸਥਾਵਾਂ ਸਿੱਖਾਂ ਦੀਆਂ ਪੰਜਾਬ ਤੋਂ ਬਾਹਰ, ਸਿੱਖਾਂ ਨੇ ਇੱਕ ਲੰਮੀ ਜਦੋਜਹਿਦ ਸੰਘਰਸ਼ ਦੇ ਨਾਲ ਖੜੀਆਂ ਕੀਤੀਆਂ ਨੇ, ਤੇ ਜਿਹੜੀਆਂ ਕਿ
ਇਸ ਸਮੇਂ ਅਸੀਂ ਕਹਿ ਸਕਦੇ ਹਾਂ ਕਿ ਭਾਰਤੀ ਜਿਹੜੀ ਸਟੇਟ ਆ ਉਹਦੇ ਬੜੇ ਵੱਡੇ ਨਿਸ਼ਾਨੇ ਤੇ ਨੇ ਕਿ ਉਹ ਚਾਹੇ ਡਿਸਇਨਫੋਰਮੇਸ਼ਨ ਕੈਂਪੇਨ ਜਿਹਨੂੰ ਕੈਨੇਡੀਅਨ ਗਵਰਨਮੈਂਟ ਨੇ ਵੀ ਜਿਹੜਾ ਆਇਡੈਂਟੀਫਾਈ ਕੀਤਾ ਆ ਕਿ ਜਿਹੜੀ ਉਹ ਚਲਾਈ ਜਾ ਰਹੀ ਹੈ ਡਿਜੀਟਲ ਮੀਡੀਆ ਦੇ ਰਾਹੀਂ, ਤੇ ਹੋਰ ਜਿਹੜੀਆਂ ਘਟਨਾਵਾਂ ਨੇ ਉਹਨਾਂ ਦੇ ਰਾਹੀਂ ਇਹਨਾਂ ਸੰਸਥਾਵਾਂ ਦਾ ਜਿਹੜਾ ਵਕਾਰ ਆ, ਇਹਨਾਂ ਸੰਸਥਾਵਾਂ ਦੀ ਜਿਹੜੀ ਇਮੇਜ ਆ ਉਹਨੂੰ ਜਿਹੜਾ ਆ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਪਰ ਇਹ ਸੰਸਥਾਵਾਂ ਕਿਸੇ ਬੰਦੇ ਦੀਆਂ ਨਹੀਂ, ਇਹ ਸਿੱਖਾਂ ਦੀਆਂ ਸੰਸਥਾਵਾਂ, ਸਿੱਖ ਇਤਿਹਾਸ ਦਾ ਅਸੀਂ ਕਹਿ ਸਕਦੇ ਹਾਂ ਕਿ ਇਹ ਇੱਕ ਬੜਾ ਸ਼ਾਨਾਵਾਰ ਚੈਪਟਰ ਆ, ਤੇ ਸਿੱਖ ਸੰਗਤਾਂ ਨੂੰ ਇਹ ਬੜਾ ਜ਼ਰੂਰੀ ਆ ਕਿ ਆਪਣੀਆਂ ਇਹਨਾਂ ਸੰਸਥਾਵਾਂ ਦੇ ਨਾਲ ਖੜਨ, ਸੰਸਥਾਵਾਂ ਦੀ ਸਪੋਰਟ ਕਰਨ, ਤੇ ਜਿਹੜੇ ਕਾਰਜ ਲਿਖੇ ਜਾਂਦੇ ਆ ਉਹਨਾਂ ਦੇ ਵਿੱਚ ਸ਼ਮੂਲੀਅਤ ਕਰਨ। ਤੇ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ, ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ ਜਿਹੜੇ ਕਿ ਸਾਡੇ ਪ੍ਰੋਗਰਾਮ ਨਾਲ ਜੁੜੇ ਨੇ। ਤੇ TV 84 ਦੇ ਉੱਤੇ ਜਿਹੜਾ ਇਹ ਸਾਰਾ ਪ੍ਰੋਗਰਾਮ ਆ ਨਗਰ ਕੀਰਤਨ ਆ ਉਹ ਲਾਈਵ ਅਸੀਂ ਜਿਹੜਾ ਆ ਚਲਾਵਾਂਗੇ, ਤੇ ਜਿਹੜਾ ਸਾਰਾ ਹੀ ਨਗਰ ਕੀਰਤਨ ਦਾ ਮਾਹੌਲ ਆ ਉਹ ਤੁਹਾਨੂੰ ਜਿਹੜਾ TV 84 ਦੇ ਉੱਤੇ 3 ਮਈ ਨੂੰ ਸਵੇਰੇ ਜਿਸ ਤਰੀਕੇ ਦੇ ਨਾਲ ਹੀ ਮਾਲਟਨ ਗੁਰਦੁਆਰਾ ਸਾਹਿਬ ਦੀ ਸਟੇਜ ਸ਼ੁਰੂ ਹੁੰਦੀ ਆ, ਉੱਥੋਂ TV 84 ਦੇ IPTV ਤੇ, TV 84 ਦੀ ਵੈਬਸਾਈਟ ਤੇ, TV 84 ਦੀਆਂ ਮੋਬਾਈਲ ਐਪਸ ਦੇ ਉੱਤੇ, ਤੇ ਹਰ ਜਿਹੜੇ ਵੀ TV 84 ਦੇ Facebook YouTube ਪਲੇਟਫਾਰਮ ਨੇ ਤੁਸੀਂ ਉਹਨਾਂ ਦੇ ਉੱਤੇ ਜਾ ਕੇ ਦੇਖ ਸਕਦੇ ਹੋ। ਜੇ ਪੰਜਾਬ ਦੇ ਵਿੱਚ ਤੁਹਾਨੂੰ TV 84 ਦਾ YouTube ਪੇਜ, Facebook ਪੇਜ ਨਹੀਂ ਨਜ਼ਰ ਆਉਂਦਾ ਤਾਂ ਤੁਸੀਂ TV 84 ਦੀ ਐਪ ਨੂੰ ਡਾਊਨਲੋਡ ਕਰੋ ਆਪਣੇ ਮੋਬਾਈਲਸ ਦੇ ਵਿੱਚ, ਤੇ ਉੱਥੇ ਤੁਸੀਂ ਲਾਈਵ TV ਜਿਹੜਾ TV 84 24/7 ਤੁਸੀਂ ਦੇਖ ਸਕਦੇ ਹੋ। ਤੇ ਇਹ ਜਿਹੜੀ ਲਾਈਵ ਫੀਡ ਅਸੀਂ ਲੈ ਕੇ ਤੁਹਾਡੇ ਲਈ ਆਵਾਂਗੇ, ਤੇ ਹੋਰ ਪ੍ਰੋਗਰਾਮ ਚਾਹੇ ਉਹ 28 ਤਰੀਕ ਵਾਲਾ ਪ੍ਰੋਗਰਾਮ ਆ ਜਾਂ ਹੋਰ ਜਿੰਨੀਆਂ ਵੀ ਖਾਲਸਾ ਪੰਥ ਦੀਆਂ ਗਤੀਵਿਧੀਆਂ ਨੇ ਅਸੀਂ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਹਾਂ। ਤੇ ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਕਿਸੇ ਨਵੇਂ ਮੁੱਦੇ ਤੇ ਨਵੇਂ ਮਹਿਮਾਨ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।